ਸਤਿ ਸ਼੍ਰੀ ਅਕਾਲ ਮਿੱਤਰ ਭਰਾਵੋ, ਮੈਂ ਤੁਹਾਡਾ ਆਪਣਾ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਆਪ ਸਭ ਜੀ ਦੇ ਸਾਹਮਣੇ ਹਾਜ਼ਰ ਹਾਂ। ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜੀ ਲਾਹੌਰ ਦਾ ਸ਼ਾਹੀ ਕਿਲਾ। ਸ਼ਾਹੀ ਕਿਲਾ ਜਿਹਨੂੰ ਲਾਹੌਰ ਕਿਲਾ ਵੀ ਆਖਿਆ ਜਾਂਦਾ ਹੈ, ਬਰਸਗੀਰ ਦੀ ਤਾਰੀਖ ਦਾ ਇੱਕ ਅਨਮੁੱਲਾ ਵਿਰਸਾ ਹੈ। ਇਹ ਲਾਹੌਰ ਦੀ ਨਾਰਥ ਸਾਈਡ ਤੇ ਮੌਜੂਦ ਸਦੀਆਂ ਦੀ ਸਕਾਫਤ ਨੂੰ ਆਪਣੇ ਅੰਦਰ ਸਮਾਈ ਖਲੋਤਾ ਹੈ। ਇਹ ਇਕੱਲਾ ਇੱਟਾਂ ਤੇ ਪੱਥਰਾਂ ਦੀ ਇਮਾਰਤ ਹੀ ਨਹੀਂ, ਬਲਕਿ ਸਮੇਂ ਦੀ ਸਰਕਾਰਾਂ ਦੇ ਅਰੂਜੋ ਜ਼ਵਾਲ ਫਨ ਸਕਾਫਤ ਇਕਤਦਾਰ ਦੀ ਆਲਾ ਇਲਾਮਤ ਹੈ ਜੀ। ਲਾਹੌਰ ਕਿਲਾ ਪਾਕਿਸਤਾਨ ਦੀ ਪਹਿਚਾਨ, ਇੱਕ ਬਹੁਤ ਹੀ ਸੋਹਣੀ ਵਧੀਆ ਵਿਜ਼ਿਟਿੰਗ ਪਲੇਸ ਤੇ ਆਲਮੀ ਵਿਰਸੇ ਦੀ ਅਹਿਮੀਅਤ ਰੱਖਦਾ ਜੀ। ਆਓ ਤੁਹਾਨੂੰ ਦਿਖਾਉਂਦੇ ਹਾਂ ਜੀ ਲਾਹੌਰ ਸ਼ਾਹੀ ਕਿਲਾ। ਜਹਾਂਗੀਰ ਦੇ ਵੇਲੇ ਕਿਲੇ ਨੂੰ ਮੀਨਾਕਾਰੀ ਤੇ ਮੁਸੱਵਰੀ ਦੇ ਲਿਹਾਜ਼ ਨਾਲ ਨਵਾਂ ਰੰਗ ਮਿਲਿਆ। 50 ਫੁੱਟ ਉੱਚੀ ਤੇ 1500 ਫੁੱਟ ਲੰਮੀ ਕਿਲੇ ਦੀ ਬਾਹਰਲੀ ਕੰਧ ਉੱਤੇ ਕੁਦਰਤੀ ਮੰਜ਼ਰ, ਸ਼ਾਹੀ ਦਰਬਾਰ, ਜੰਗ, ਸ਼ਿਕਾਰ ਤੇ ਪੰਛੀਆਂ ਦੀਆਂ ਮੂਰਤਾਂ ਨੂੰ ਘੜਿਆ ਗਿਆ। ਇਹ ਦੀਵਾਰ ਅੱਜ ਵੀ ਕਿਲੇ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਾਉਂਦੀ ਹੈ। ਔਰੰਗਜ਼ੇਬ ਨੇ ਲਾਹੌਰ ਕਿਲੇ ਦਾ ਮਸ਼ਹੂਰ ਦਰਵਾਜ਼ਾ ਆਲਮਗੀਰੀ ਦਰਵਾਜ਼ਾ ਤਮੀਰ ਕਰਵਾਇਆ। ਇਹ ਦਰਵਾਜ਼ਾ ਬਾਦਸ਼ਾਹੀ ਮਸਜਿਦ ਤੇ ਹਜ਼ੂਰੀ ਬਾਗ ਦੇ ਮੂਹਰੇ ਖੁੱਲ੍ਹਦਾ ਹੈ। ਇਹ ਦਰਵਾਜ਼ਾ ਅੱਜ ਵੀ ਲਾਹੌਰ ਕਿਲੇ ਦੀ ਪਹਿਚਾਣ ਸਮਝਿਆ ਜਾਂਦਾ ਹੈ। ਲਾਹੌਰ ਕਿਲਾ ਲਗਭਗ 50 ਏਕੜ ਦੇ ਰਕਬੇ 'ਤੇ ਫੈਲਿਆ ਹੋਇਆ ਹੈ। ਇਹਦੇ ਦੋ ਵੱਡੇ ਹਿੱਸੇ ਹਨ। ਇੱਕ ਇੰਤਜ਼ਾਮੀ ਹਿੱਸਾ ਜਿੱਥੇ ਬਾਗ, ਦਰਬਾਰ ਤੇ ਆਮ ਮੁਲਾਕਾਤਾਂ ਦੀਆਂ ਜਗ੍ਹਾਵਾਂ ਨੇ, ਤੇ ਦੂਜਾ ਰਿਹਾਇਸ਼ੀ ਹਿੱਸਾ ਜਿੱਥੇ ਬਾਦਸ਼ਾਹ ਆਪਣੇ ਪਰਿਵਾਰ ਦੇ ਨਾਲ ਜ਼ਿੰਦਗੀ ਬਤੀਤ ਕਰਦਾ ਸੀ। ਲਾਹੌਰ ਸ਼ਾਹੀ ਕਿਲੇ ਦੀ ਬੁਨਿਆਦ ਮੁਗਲਾਂ ਦੇ ਦੌਰ ਤੋਂ ਵੀ ਪਹਿਲੇ ਰੱਖੀ ਗਈ। ਕਿਹਾ ਜਾਂਦਾ ਹੈ ਕਿ 11ਵੀਂ ਸਦੀ ਦੇ ਵਿੱਚ ਇੱਥੇ ਇਨਸਾਨੀ ਬਸਤੀਆਂ ਮੌਜੂਦ ਸਨ, ਜਿਨ੍ਹਾਂ ਨੂੰ ਮੰਗੋਲ ਹਮਲਾਵਰਾਂ ਨੇ ਤਬਾਹ ਕਰ ਦਿੱਤਾ। ਬਾਅਦ ਦੇ ਵਿੱਚ ਦਿੱਲੀ ਸਲਤਨਤ ਦੇ ਗਿਆਸੁਦੀਨ ਬਲਬਲ ਨੇ ਇਹਨੂੰ ਦੁਬਾਰਾ ਤਮੀਰ ਕਰਵਾਇਆ, ਜਿਹੜਾ ਕਿ ਤੈਮੂਰ ਲੰਗ ਦੇ ਹਮਲੇ ਦੇ ਵਿੱਚ ਦੁਬਾਰਾ ਉਜੜ ਗਿਆ। ਅੱਜ ਦੀ ਮੌਜੂਦਾ ਸ਼ਕਲ ਦੇ ਵਿੱਚ ਮੌਜੂਦ ਕਿਲੇ ਨੂੰ ਬਾਦਸ਼ਾਹ ਅਕਬਰ ਨੇ 1566 ਦੇ ਵਿੱਚ ਤਮੀਰ ਕਰਵਾਇਆ। ਬਾਦਸ਼ਾਹ ਅਕਬਰ ਨੂੰ ਇਹਦੀ ਜੁਗਰਾਫੀ ਅਹਿਮੀਅਤ ਦਾ ਖੂਬ ਅੰਦਾਜ਼ਾ ਸੀ, ਕਿਉਂਕਿ ਇਹ ਲਾਹੌਰ, ਕਸ਼ਮੀਰ, ਮੁਲਤਾਨ, ਕਾਬਲ ਨੂੰ ਮਿਲਾਉਣ ਵਾਲਾ ਇੱਕੋ ਇੱਕ ਲਾਂਘਾ ਸੀ। ਬਾਦਸ਼ਾਹ ਅਕਬਰ ਨੇ ਇੱਥੇ ਸੁਰੱਖਿਆ ਲਈ ਬਹੁਤ ਸਾਰੀਆਂ ਦੀਵਾਰਾਂ ਬਣਵਾਈਆਂ ਤੇ ਹੋਰ ਵੀ ਬਹੁਤ ਸਾਰਾ ਕੰਸਟਰਕਸ਼ਨ ਦਾ ਕੰਮ ਕੀਤਾ। ਮੁਗਲਿਆ ਸਲਤਨਤ ਦੇ ਜ਼ਵਾਲ ਤੋਂ ਬਾਅਦ ਲਾਹੌਰ ਦਾ ਸ਼ਾਹੀ ਕਿਲਾ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ 'ਚ ਆਇਆ, ਜਿਨ੍ਹਾਂ ਨੇ ਸ਼ੀਸ਼ ਮਹਿਲ ਦੇ ਉੱਤੇ ਹਰਮ ਬਣਵਾਏ ਤੇ ਖਜ਼ਾਨੇ ਨੂੰ ਰੱਖਿਆ ਗਿਆ ਤੇ ਹੋਰ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ। ਇਦਾਂ ਲਾਹੌਰ ਦੇ ਸ਼ਾਹੀ ਕਿਲੇ ਨੂੰ ਇੱਕ ਨਵੀਂ ਤਹਿਜ਼ੀਬ ਦਾ ਰੰਗ ਮਿਲਿਆ। । 1849 ਦੇ ਵਿੱਚ ਬਰਤਾਨਵੀ ਰਾਜ ਆਉਣ ਤੋਂ ਬਾਅਦ ਕਿਲੇ ਦੀ ਸਰਪ੍ਰਸਤੀ ਵੀ ਗੋਰਿਆਂ ਦੇ ਹਿੱਸੇ ਆਈ। ਉਹਨਾਂ ਨੇ ਇੱਥੋਂ ਦੇ ਕਈ ਹਿੱਸਿਆਂ ਨੂੰ ਦਫ਼ਤਰਾਂ ਦੇ ਵਿੱਚ ਕਨਵਰਟ ਕਰ ਦਿੱਤਾ ਔਰ ਕਈ ਇਮਾਰਤਾਂ ਨੂੰ ਖਸਤਾ ਹਾਲ ਛੱਡ ਦਿੱਤਾ, ਜਿਹਦੇ ਕਰਕੇ ਕਿਲੇ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ। ਸ਼ਾਹੀ ਕਿਲੇ ਦੀ ਤਮੀਰ ਵਿੱਚ ਇਸਲਾਮੀ, ਇਰਾਨੀ, ਸੈਂਟਰਲ ਏਸ਼ੀਆ ਤੇ ਮਕਾਮੀ ਹਿੰਦੂਆਂ ਦੇ ਅਸਰ ਦੇਖਣ ਨੂੰ ਮਿਲਦੇ ਹਨ। ਸੁਰਖ ਇੱਟਾਂ, ਸਫੇਦ ਸੰਗੇਮਰਮਰ, ਨੀਲੀ ਟਾਇਲਾਂ ਤੇ ਸ਼ੀਸ਼ੇ ਦਾ ਕੰਮ ਇਸ ਕਿਲੇ ਨੂੰ ਬੇਮਿਸਾਲ ਬਣਾਉਂਦੇ ਹਨ। ਹਰ ਬਾਦਸ਼ਾਹ ਨੇ ਆਪਣੀ ਪਸੰਦ ਦੇ ਅਨੁਸਾਰ ਇਸ ਦੇ ਰੰਗ ਨੂੰ ਬਦਲਿਆ, ਪਰ ਮਜਮੂਈ ਤਵਾਜ਼ਨ ਬਰਕਰਾਰ ਰੱਖਿਆ ਗਿਆ। ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ ਕੁਤਬਖਾਨਾ ਅਕਬਰੀ ਮਹਿਲ, ਔਰ ਜਾਣਦੇ ਹਾਂ ਕਿ ਹਿਸਟਰੀ ਦੇ ਵਿੱਚ ਇਹਦੀ ਕੀ ਇੰਪੋਰਟੈਂਸ ਸੀ। ਬਣੇ ਰਹੋ ਮੇਰੇ ਨਾਲ, ਚੱਲਦੇ ਹਾਂ। ਇਸ ਵਕਤ ਸਾਡੇ ਨਾਲ ਮੌਜੂਦ ਨੇ ਅਸਿਸਟੈਂਟ ਡਾਇਰੈਕਟਰ ਹਿਸਟੋਰਿਕ ਰਿਸਰਚ ਤਲਹਾ ਸ਼ਫੀਕ ਸਾਹਿਬ। ਅਸੀਂ ਉਹਨਾਂ ਤੋਂ ਜਾਣਦੇ ਹਾਂ ਇਸ ਜਗ੍ਹਾ ਦੀ ਤਾਰੀਖੀ ਅਹਿਮੀਅਤ ਦੇ ਬਾਰੇ। ਅੱਛਾ ਵੀਰ ਜੀ, ਸਾਨੂੰ ਸਭ ਤੋਂ ਪਹਿਲੇ ਦੱਸੋ ਕਿ ਇਸ ਜਗ੍ਹਾ ਦਾ ਨਾਮ ਅਕਬਰੀ ਮਹਿਲ ਕਿਉਂ ਰੱਖਿਆ ਗਿਆ, ਔਰ ਇਸ ਤੋਂ ਇਲਾਵਾ ਸਾਨੂੰ ਦੱਸੋ ਕਿ ਤਾਰੀਖ ਦੇ ਵਿੱਚ ਇਸ ਜਗ੍ਹਾ ਦੀ ਕੀ ਇੰਪੋਰਟੈਂਸ ਹੈ। ਅੱਛਾ, ਇਸ ਜਗ੍ਹਾ ਦਾ ਪੂਰਾ ਨਾਂ ਹੈ ਅਕਬਰੀ ਮਹਿਲ ਕੁਤਬਖਾਨਾ ਐਂਡ ਆਰਕਾਈਵਸ। ਤੇ ਇਸ ਦੀ ਵਜ੍ਹਾ ਹੈ ਕਿ ਅਕਬਰ ਬਾਦਸ਼ਾਹ ਨੇ ਜਦੋਂ ਲਾਹੌਰ ਨੂੰ ਪਾਇਆ, ਸਲਤਨਤ ਬਣਾਇਆ, ਜਿਹੜਾ 15 ਸਾਲ ਵਾਸਤੇ ਲਾਹੌਰ ਦਾਰੁਲ ਹਕੂਮਤ ਰਿਹਾ, ਤੇ ਉਹਨੇ ਲਾਹੌਰ ਵਿੱਚ 114 ਕਮਰੇ ਤਾਮੀਰ ਕਰਵਾਏ ਫॉर ਐਡਮਿਨਿਸਟ੍ਰੇਟਿਵ ਪਰਪਸ। ਤੇ ਆਪਣਾ ਜਿਹੜਾ ਸ਼ਾਹੀ ਮਹਿਲ ਸੀ ਉਹ ਵੀ ਉਹਦੇ ਵਿੱਚ ਹੀ ਸ਼ਾਮਿਲ ਸੀ। ਤੇ ਉਹਦੀ ਜਿਹੜੀ ਲੋਕੇਸ਼ਨ ਹੈ, ਉਹ ਜਿੱਥੇ ਅਸੀਂ ਹੁਣ ਕੁਤਬਖਾਨਾ ਬਣਾਇਆ ਹੈ, ਇਹ ਕੁਤਬਖਾਨਾ ਬੇਸਿਕਲੀ ਇਹ ਇਮਾਰਤ
ਉਸੇ ਅਕਬਰੀ ਮਹਿਲ ਅਕਬਰੀ ਕੁਆਡਰੈਂਗਲ ਦਾ ਹਿੱਸਾ ਹੈ ਤੇ ਤਾਂ ਕਰਕੇ ਅਸੀਂ ਇਹਨੂੰ ਅਕਬਰੀ ਮਹਿਲ ਦਾ ਨਾਂ ਦਿੱਤਾ ਤਾਂ ਕਿ ਜਿਹੜੇ ਇੱਥੇ ਲੋਕੀ ਆਉਣ ਉਹ ਇਹਦੀ ਹਿਸਟਰੀ ਵੀ ਜਾਣ ਸਕੇ, ਉਹਨਾਂ ਨੂੰ ਕੁਝ ਪਤਾ ਲੱਗੇ ਇਸ ਦੀ ਹਿਸਟਰੀ ਦਾ। ਤੇ ਇਹ ਮਹਿਲ ਜਿਹੜਾ ਸੀ ਵੈਸੇ ਤੇ 1597 ਵਿੱਚ ਇਹਦੇ ਮੇਜਰ ਹਿੱਸੇ ਨੂੰ ਅੱਗ ਲੱਗ ਗਈ ਸੀ ਤੇ ਇਹ ਉਹਦਾ ਜਿਹੜਾ ਬਚ ਜਾਣਾ ਹਿੱਸਾ ਹੈ ਇਹ ਉਹ ਹਿੱਸਾ ਇੱਥੇ ਮੌਜੂਦ ਹੈ। ਅੱਛਾ ਸਰ, ਅਸੀਂ ਜਿਵੇਂ ਇੰਟਰ ਹੋਏ ਹਾਂ ਅਸੀਂ ਦੇਖ ਰਹੇ ਹਾਂ ਕਿ ਦੀਵਾਰਾਂ ਦੇ ਉੱਤੇ ਬਹੁਤ ਸੋਹਣੀ ਪੇਂਟਿੰਗਸ ਤੇ ਹੋਰ ਇਮਾਰਤਾਂ ਦੇ ਕੁਝ ਹਿੱਸੇ ਲਗਾਏ ਗਏ ਨੇ। ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਐਕਚੁਅਲ ਦੇ ਵਿੱਚ ਕੀ ਨੇ? ਬੇਸਿਕਲੀ ਜਦੋਂ ਅਸੀਂ ਇਹਨੂੰ ਕਿਊਰੇਟ ਕਰ ਰਹੇ ਸਾਂ ਤੇ ਅਸੀਂ ਇਹਨੂੰ ਬਾਮਾਨੀ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਜਿਹੜੇ ਵੀ ਆਰਟੀਫੈਕਟਸ ਸਾਨੂੰ ਨਜ਼ਰ ਆ ਰਹੇ ਨੇ, ਜਿਹੜੇ ਪੱਥਰ ਦੇ ਟੁਕੜੇ ਨਜ਼ਰ ਆ ਰਹੇ ਨੇ, ਬੇਸਿਕਲੀ ਸਾਨੂੰ ਐਸੇ ਇਮਾਰਤ ਤੋਂ ਮਿਲੇ ਨੇ ਜਾਂ ਕਿਲੇ ਦੇ ਮੁxtਲਿਫ ਹਿੱਸਿਆਂ ਦੇ ਨੇ ਤੇ ਅਸੀਂ ਉਹਨਾਂ ਨੂੰ ਇੱਥੇ ਕਿਊਰੇਟ ਕੀਤਾ ਤਾਂ ਕਿ ਲੋਕੀ ਇਹਨਾਂ ਨੂੰ ਟੱਚ ਕਰਨ, ਫੀਲ ਕਰਨ ਤੇ ਉਹਨਾਂ ਨੂੰ ਪਤਾ ਚੱਲ ਸਕੇ ਕਿ ਜਮਾਲਿਆਤੀ ਇਤਬਾਰ ਨਾਲ ਮਾਜ਼ੀ 'ਚ ਕੀ ਮਾਮਲਾਤ ਸਨ। ਤੇ ਫਿਰ ਇੱਥੇ ਜਿਹੜਾ ਤੁਹਾਨੂੰ ਦਾਖਲੀ ਦਰਵਾਜ਼ੇ ਦੇ ਨਾਲ ਹੀ ਮੇਜ਼ ਨਜ਼ਰ ਆਉਂਦਾ ਹੈ, ਇਹ ਬੇਸਿਕਲੀ ਕਿਲੇ ਦੇ ਸ਼ਾਹਬੁਰਦ ਦਰਵਾਜ਼ੇ ਦਾ ਹਿੱਸਾ ਹੈ ਤੇ ਅਸੀਂ ਉਹਨੂੰ ਵੀ ਆਰਕਾਈਵਸ ਦਾ ਹਿੱਸਾ ਬਣਾਇਆ ਤਾਂ ਕਿ ਲੋਕੀ ਆਰਕਾਈਵ ਸਿਰਫ ਮੇਰਲੀ ਜਿਹੜੇ ਨੇ ਉਹ ਪੁਰਾਣੇ ਕਾਗਜ਼ਾਂ ਦਾ ਢੇਰ ਨਹੀਂ ਹੁੰਦਾ, ਇਹ ਸਾਰਾ ਕੁਝ ਵੀ ਸਾਡਾ ਆਰਕਾਈਵ ਦਾ ਹਿੱਸਾ ਹੈ ਤੇ ਇਹ ਵੀ ਤਾਰੀਖ ਦੇ ਰੋਸ਼ਨੀ ਪਾਉਂਦੇ ਨੇ ਇਹ ਸਾਰੀਆਂ ਚੀਜ਼ਾਂ ਰਲ ਕੇ। ਅੱਛਾ ਸਰ, ਅਸੀਂ ਜਦੋਂ ਇੰਟਰ ਹੋਏ ਆ ਇੱਕ ਦੇਖਿਆ ਕਿ ਹੋਰ ਵੀ ਆਪਾਂ ਲਾਇਬ੍ਰੇਰੀ ਵਿਜ਼ਿਟ ਕੀਤੀਆਂ ਬਟ ਇਹਦੀ ਅਰੇਂਜਮੈਂਟਸ ਬਿਲਕੁਲ ਡਿਫਰੈਂਟ ਹੈ, ਇਹਦੀ ਕੀ ਵਜ੍ਹਾ? ਅੱਛਾ, ਅਸੀਂ ਜਦੋਂ ਇਸ ਲਾਇਬ੍ਰੇਰੀ ਨੂੰ ਅਰੇਂਜ ਕਰ ਰਹੇ ਸਾਂ ਤੇ ਅਸੀਂ ਇੱਕ ਚੀਜ਼ ਦਾ ਬੜਾ ਖਾਸ ਖਿਆਲ ਰੱਖਿਆ ਕਿ ਜਦੋਂ ਤੁਸੀਂ ਦਾਖਲ ਹੁੰਦੇ ਤਾਂ ਸਾਡੇ ਤਿੰਨੋਂ ਬੂਹੇ ਜਿਹੜੇ ਨੇ ਉਹ ਖੁੱਲੇ ਹੁੰਦੇ ਨੇ, ਲੋਕਾਂ ਨੂੰ ਝਿਜਕ ਨਾ ਹੋਵੇ, ਲੋਕੀ ਡਰਨ ਨਾ, ਘਬਰਾਉਣ ਨਾ ਕਿ ਅਸੀਂ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ। ਫਿਰ ਅਸੀਂ ਲਾਇਬ੍ਰੇਰੀ 'ਚ ਕੋਈ ਦਫ਼ਤਰ ਤੋਂ ਇਲਾਵਾ ਕੋਈ ਦਰਵਾਜ਼ਾ ਰੱਖਿਆ ਹੀ ਨਹੀਂ। ਉਹਦੀ ਵਜ੍ਹਾ ਵੀ ਹੈ ਕਿ ਲੋਕੀ ਫ੍ਰੀਲੀ ਇੱਕ ਸੈਕਸ਼ਨ ਤੋਂ ਦੂਜੇ ਸੈਕਸ਼ਨ ਵਿੱਚ ਮੂਵ ਕਰ ਸਕਣ, ਉਹ ਜਾ ਸਕਣ, ਕਿਉਂਕਿ ਸਾਡੇ ਇੱਥੇ ਨਾ ਲੋਕਾਂ ਨੂੰ ਜਿਹੜੇ ਆਉਂਦੇ ਨੇ ਮੁxtਲਿਫ ਥਾਵਾਂ ਤੋਂ, ਪਿੰਡਾਂ ਤੋਂ, ਉਹਨਾਂ ਵਿੱਚ ਥੋੜ੍ਹਾ ਜਿਹੀ ਨਾ ਹੈਜ਼ੀਟੇਸ਼ਨ ਹੁੰਦੀ ਹੈ ਕਿ ਇੱਕ ਤਾਂ ਪਹਿਲਾਂ ਅਸੀਂ ਸ਼ਹਿਰ ਆਏ ਹਾਂ, ਫਿਰ ਅਸੀਂ ਲਾਇਬ੍ਰੇਰੀ ਚੱਲੇ ਹਾਂ, ਕੁਤਬਖਾਨੇ ਚੱਲੇ ਹਾਂ, ਸਾਨੂੰ ਪਤਾ ਨਹੀਂ ਕੀ ਕੋਈ ਸਵਾਲਨਾਮਾ ਹੋਏਗਾ, ਕੋਈ ਪੁੱਛਿਆ ਜਾਏਗਾ, ਤੇ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕਿਤਾਬ ਨਾਲ ਜੋੜੀਏ। ਅੱਛਾ ਸਰ, ਮੈਂ ਦੇਖ ਰਿਹਾ ਸਭ ਤੋਂ ਪਹਿਲੀ ਕਲੈਕਸ਼ਨ ਨਜ਼ਰ ਆਈ ਹੈ ਮੈਨੂੰ ਬੁੱਕਸ ਦੀ, ਤੁਸੀਂ ਇਹਦੇ ਬਾਰੇ ਦੱਸਣਾ ਚਾਹੋਗੇ ਕਿ ਇੱਕ ਕਾਹਦੀ ਕਲੈਕਸ਼ਨ ਹੈ? ਅੱਛਾ, ਇਹ ਜਿਹੜੀ ਸਾਡੀ ਕਲੈਕਸ਼ਨ ਹੈ ਸਾਡੀ ਸਮਝ ਸਕਦੇ ਹੋ ਤੁਸੀਂ ਪ੍ਰਾਈਮ ਕਲੈਕਸ਼ਨ ਹੈ। ਇਹਦੇ ਵਿੱਚ ਸਾਡੇ ਕੋਲ ਹਿੰਦੁਸਤਾਨ ਦੀ ਜਿਹੜੀ ਅਵਲੀਨ ਮਰਦਮਸ਼ੁਮਾਰੀ ਦੀਆਂ ਰਿਪੋਰਟਾਂ ਨੇ ਉਹ ਸਾਡੇ ਕੋਲ ਪਈਆਂ ਨੇ। ਫਿਰ ਸਾਡੇ ਕੋਲ ਬੰਗਾਲ ਏਸ਼ੀਆਟਿਕ ਸੁਸਾਇਟੀ ਦਾ 1870 ਈਸਵੀ ਤੋਂ ਔਨਵਰਡ ਸਾਡੇ ਕੋਲ ਇੱਥੇ ਰਿਕਾਰਡ ਹੈ। ਤੇ ਜਿਹੜਾ ਸਾਡੇ ਕੋਲ ਇੱਕ ਹੋਰ ਇੰਪੋਰਟੈਂਟ ਰਿਕਾਰਡ ਹੈ ਉਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਰਿਕਾਰਡ ਹੈ। ਉਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਦਿੱਲੀ ਦਾ ਜਿਹੜਾ ਲਾਲ ਕਿਲ੍ਹਾ ਹੈ ਉੱਥੇ ਜੇ ਕੋਈ ਵੀ ਇੱਟ ਲੱਗੀ ਹੈ ਜਾਂ ਲਾਹੌਰ ਦੇ ਸ਼ਾਹੀ ਕਿਲ੍ਹੇ ਕੋਈ ਵੀ ਕੰਮ ਹੋਇਆ ਜਾਂ ਪੂਰੇ ਹਿੰਦੁਸਤਾਨ ਵਿੱਚ 47 ਤੋਂ ਪਹਿਲਾਂ ਜਿਹੜਾ ਵੀ ਕੋਈ ਮੁਰੰਮਤ ਦਾ ਕੰਮ, ਕੰਜ਼ਰਵੇਸ਼ਨ ਦਾ, ਰੈਸਟੋਰੇਸ਼ਨ ਦਾ, ਜਿਹੜਾ ਅੰਗਰੇਜ਼ ਰਾਜ ਵਿੱਚ, ਨੌਬਾਦਿਆਤੀ ਰਾਜ ਵਿੱਚ ਕੋਈ ਵੀ ਕੰਮ ਹੋਇਆ ਉਹਦੇ ਇੱਕ ਇੱਕ ਕੰਮ ਦੀ ਸਾਡੇ ਕੋਲ ਫਾਈਲ ਰਿਕਾਰਡ ਇਹਦੇ ਵਿੱਚ ਮੌਜੂਦ ਹੈ। ਸਾਡੇ ਕੋਲ ਉਹਦਾ ਕੰਪਲੀਟ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਸਾਡੇ ਕੋਲ ਪੂਰਾ ਰਿਕਾਰਡ ਇੱਥੇ ਅਵੇਲੇਬਲ ਹੈ। ਹੁਣ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਲਾਇਬ੍ਰੇਰੀ ਦੇ ਹੋਰ ਵੀ ਹਿੱਸੇ ਜਿਹਦੇ ਵਿੱਚ ਬਹੁਤ ਸੋਹਣਾ ਲਿਟਰੇਚਰ ਤੇ ਹੋਰ ਵੀ ਵੱਖ-ਵੱਖ ਚੀਜ਼ਾਂ ਪਈਆਂ ਹੋਈਆਂ ਨੇ। ਚੱਲਦੇ ਹਾਂ ਜੀ। ਤਲਹਾ ਭਾਈ, ਆਪਾਂ ਇੰਟਰ ਹੁੰਦੇ ਸਾਰ ਦੇਖਿਆ ਹੈ ਕਿ ਬਹੁਤ ਸਾਰੀਆਂ ਪਿਕਚਰਸ ਇੱਥੇ ਵੀ ਲੱਗੀਆਂ ਹੋਈਆਂ ਤੇ ਇੱਧਰ ਵੀ ਹੈ। ਇਹਨਾਂ ਪਿਕਚਰਸ ਦੀ ਕੀ ਇੰਪੋਰਟੈਂਸ ਹੈ? ਬੇਸਿਕਲੀ ਜਿਸ ਜਗ੍ਹਾ ਤੇ ਤੁਸੀਂ ਇਸ ਵੇਲੇ ਖਲੋਤੇ ਹੋ ਇਹ ਤੁਸੀਂ ਕਹਿ ਸਕਦੇ ਹੋ ਕਿ ਪਹਿਲਾਂ ਮਹਿਕਮਾ ਸਾਰੀਆਤ ਦੇ ਕੋਲ ਸੀ ਜਦੋਂ ਇਹ ਜਗ੍ਹਾ, ਤੇ ਉਹਨਾਂ ਨੇ ਇਹਨੂੰ ਸਟੋਰ ਰੂਮ ਬਣਾਇਆ ਸੀ, ਇਹਨੂੰ ਮਲੰਗ ਸਟੋਰ ਕਿਹਾ ਜਾਂਦਾ ਸੀ ਤੇ ਸਨ 50 ਦੀ ਦਿਹਾਈ ਤੋਂ ਇਹ ਤਕਰੀਬਨ ਆਵਾਮ ਦੇ ਲਈ ਬੰਦ ਸੀ। ਤੇ ਅਸੀਂ ਜਦੋਂ ਇਹਨੂੰ ਰਿਸਟੋਰ ਕੀਤਾ ਤੇ ਇਹ ਉਹਦੀ ਬਿਫੋਰ ਦੀ ਪਿਕਚਰਸ ਨੇ ਤਾਂ ਕਿ ਲੋਕੀ ਵੇਖ ਸਕਣ ਕਿ ਪਹਿਲਾਂ ਇਹ ਥਾਂ ਕਿਸ ਤਰ੍ਹਾਂ ਦਿਸਦੀ ਸੀ। ਤੇ ਫਿਰ ਇੱਥੇ ਕੁਝ ਪਿਕਚਰਸ ਨੇ ਕਿ ਜਿਹੜਾ ਸਾਨੂੰ ਆਰਕਾਈਵਲ ਡਾਕੂਮੈਂਟ ਮਿਲਿਆ, ਜਿਹਦਾ ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਸਾਡੇ ਕੋਲ ਜਿਹੜੇ ਆਰਕਾਈਵ ਇੱਥੇ ਉਹਦੇ ਵਿੱਚ ਸਾਡੇ ਕੋਲ 90 ਲੱਖ ਜਿਹੜੇ ਦਸਤਾਵੇਜ਼ਾਤ ਨੇ ਉਹ ਇੱਥੇ ਮੌਜੂਦ ਨੇ ਮੁxtਲਿਫ ਮੌਜ਼ੂਆਤ ਦੇ, ਤੇ ਅਸੀਂ ਉਹਨਾਂ ਦੀਆਂ ਤਸਵੀਰਾਂ ਲਾਈਆਂ ਨੇ ਕਿ ਉਹ ਸਾਨੂੰ ਕਿਸ ਤਰ੍ਹਾਂ ਮਿਲੀਆਂ ਤੇ ਅਸੀਂ ਸਟੈਪ ਬਾਏ ਸਟੈਪ ਉਹਦੇ 'ਤੇ ਕੰਮ ਕਿਸ ਤਰ੍ਹਾਂ ਕੀਤਾ ਤਾਂ ਕਿ ਥੋੜ੍ਹਾ ਜਿਹਾ ਆਵਾਮ ਨੂੰ ਪਤਾ ਲੱਗੇ। ਤੇ ਨਾਲ ਸਾਡੇ ਜਿਹੜੇ ਸੈਕਸ਼ਨਸ ਨੇ ਇੱਥੇ ਹਿਸਟਰੀ ਦਾ ਸੈਕਸ਼ਨ ਹੈ, ਆਰਟ ਐਂਡ ਆਰਕੀਟੈਕਚਰ ਦਾ ਸੈਕਸ਼ਨ ਹੈ, ਸਾਡੇ ਕੋਲ ਇਹਦੇ ਵਿੱਚ ਕੈਲੀਗ੍ਰਾਫੀ, ਪੇਂਟਿੰਗ ਵਗੈਰਾ ਦੀਆਂ ਵੀ ਕਿਤਾਬਾਂ ਨੇ, ਤੇ ਸਾਡੇ ਕੋਲ ਲਿਟਰੇਚਰ ਦਾ ਸੈਕਸ਼ਨ ਹੈ, ਪਰਸ਼ੀਅਨ ਲਿਟਰੇਚਰ ਦਾ ਤੇ ਅੰਗਰੇਜ਼ੀ ਅਦਬ ਦਾ, ਪੰਜਾਬੀ ਅਦਬ ਦਾ ਅਲੱਗ-ਅਲੱਗ ਸੈਕਸ਼ਨ ਹੈ। ਤੇ ਸਾਡੇ ਕੋਲ ਜਿਹੜੀ ਇੱਥੇ ਨੇ ਤਕਰੀਬਨ 20,000 ਸਾਡੇ ਕੋਲ ਕਿਤਾਬਾਂ ਨੇ। ਉਹਦੇ ਵਿੱਚ ਬੇਸ਼ਤਰ ਕਿਤਾਬਾਂ ਸਾਡੇ ਕੋਲ ਨਾਦਰ ਔਰ ਨਾਯਾਬ ਨੇ, ਜਿਹੜੇ ਮੁਗਲ ਦੌਰ ਦੀ ਕਿਤਾਬਾਂ ਸਨ, ਉਹਨਾਂ ਦੇ ਜਿਹੜੇ ਅਵਲੀਨ ਤਰਾਜਮ ਹੋਏ ਜਦੋਂ ਅੰਗਰੇਜ਼ ਰਾਜ ਵਿੱਚ ਉਹਨਾਂ ਨੇ ਕੰਮ ਕਰਾਇਆ ਤੇ ਉਹ ਵੀ ਸਾਡੇ ਕੋਲ ਅਵੇਲੇਬਲ ਨੇ। ਤੇ ਨੈਨ ਉਹਨਾਂ ਦੇ ਮਲਟੀਪਲ ਡਿਫਰੈਂਟ ਐਡੀਸ਼ਨਸ ਮੁxtਲਿਫ ਜ਼ੁਬਾਨਾਂ ਦੀ ਤਰਜਮੇ ਉਹ ਵੀ ਸਾਡੇ ਕੋਲ ਇੱਥੇ ਮੌਜੂਦ ਨੇ। ਬਹੁਤ ਵਧੀਆ। ਅੱਛਾ, ਤੁਸੀਂ ਸਾਡੇ ਆਡੀਅנס ਨੂੰ
ਦਿਖਾਉਣਾ ਚਾਹੋਗੇ ਕਿ ਜਿਹੜੀ ਇਸ ਜਗ੍ਹਾ ਨੂੰ ਪਹਿਲੇ ਕਿਵੇਂ ਸਿਚੁਏਸ਼ਨ ਸੀਗੀ ਤੇ ਹੁਣ ਤਾਂ ਬਹੁਤ ਸੋਹਣੀ ਇੱਕ ਇਮਾਰਤ ਬਣਾਈ ਜਿਹਦੇ ਅੰਦਰ ਇੱਕ ਲਾਇਬ੍ਰੇਰੀ ਬਣਾਈ ਗਈ ਹੈ, ਇਹਦੀ ਜਿਹੜੀ ਪੁਰਾਣੀ ਕੋਈ ਪਿਕਚਰ ਸਾਨੂੰ ਦਿਖਾਉਣਾ ਚਾਹੋਗੇ ਤੁਸੀਂ? ਅੱਛਾ, ਮੈਂ ਹੁਣ ਤੁਹਾਨੂੰ ਦੱਸਣਾ ਕਿ ਸਾਨੂੰ ਜਿਹੜਾ ਡੇਟਾ ਇੱਥੋਂ ਮਿਲਿਆ ਸੀ ਉਹਦੀ ਹਾਲਤ ਕੀ ਸੀ। ਤੁਹਾਨੂੰ ਉਹ ਤਸਵੀਰ ਵਿਖਾਉਂਦੇ ਹਾਂ ਤੇ ਫਿਰ ਅਸੀਂ ਤੁਹਾਨੂੰ ਆਰਕਾਈਵਲ ਰੂਮ ਵਿੱਚ ਵੀ ਲੈ ਕੇ ਜਾਵਾਂਗੇ ਕਿ ਅਸੀਂ ਉਹਦੇ ਤੇ ਕੀ ਕੰਮ ਕੀਤਾ। ਆ ਜਾਓ। ਇਹ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਸਾਨੂੰ ਇਹ ਦਸਤਾਵੇਜ਼ਾਤ ਮਿਲੀਆਂ, ਇਹ ਸਾਰੀ ਇਹ ਤਕਰੀਬਨ 90 ਲੱਖ ਜਿਹੜੀ ਦਸਤਾਵੇਜ਼ਾਤ ਨੇ ਸਾਨੂੰ ਇੱਕ ਕਮਰੇ ਜਿਹੜੀ ਮੁਕੱਫਲ ਮਿਲੀਆਂ, ਉਹਨੂੰ ਬੰਦ ਕੀਤਾ ਗਿਆ ਸੀ ਤੇ ਉਹ ਤਕਰੀਬਨ ਆਖਰੀ 7 ਦਿਹਾਈਆਂ ਤੋਂ ਉਹ ਕਮਰਾ ਬੰਦ ਹੀ ਰਿਹਾ ਤੇ ਇਹਦੇ ਵਿੱਚ ਮੱਟੀ ਢੇਰ ਸੀ, ਨਮੀ ਸੀ ਤੇ ਹੋਰ ਦੀਮਕ, ਹੋਰ ਤੁਸੀਂ 7 ਵਰੇ ਕੋਈ ਸ਼ੈ ਬੰਦ ਰਵੇ ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਦੀ ਕੀ ਹਾਲਤ ਹੋ ਸਕਦੀ ਹੈ। ਤੇ ਪਹਿਲਾਂ ਤਾਂ ਸਾਡੇ ਨੂੰ ਇਹ ਮੁਸ਼ਕਲ ਸੀ ਕਿ ਇਹਦੀ ਸਫਾਈ ਤੇ ਨਾਲ ਫਿਰ ਇਹਨੂੰ ਸਮਝਣਾ ਹੈ ਕਿ ਹੈ ਕੀ ਇਹ ਦਸਤਾਵੇਜ਼ਾਤ ਹੈ ਕਿਸ ਬਾਰੇ। ਤੇ ਫਿਰ ਅਸੀਂ ਇਹਨਾਂ ਦਸਤਾਵੇਜ਼ਾਤ ਨੂੰ ਪੜ੍ਹਿਆ, ਸਮਝਿਆ ਤੇ 17 ਮਹੀਨੇ 'ਚ ਅਸੀਂ ਇਹ ਕੰਮ ਜਿਹੜਾ ਹੈ ਸਾਰਾ ਮੁਕੰਮਲ ਕੀਤਾ। WCLA ਨੇ, ਵਾਲ ਸਿਟੀ ਆਫ ਲਾਹੌਰ ਅਥਾਰਟੀ ਨੇ, ਤੇ ਫਿਰ ਹੁਣ ਅਸੀਂ ਇਹਨੂੰ ਮੁਕੰਮਲ ਕਰਕੇ ਪਬਲਿਕ ਵਾਸਤੇ ਓਪਨ ਕੀਤਾ। ਇਹਨੂੰ ਅਸੀਂ 20 ਜੌਨਰਾ 'ਚ ਡਿਵਾਈਡ ਕੀਤਾ। ਹੁਣ ਤੁਸੀਂ ਇਹ ਵੇਖ ਲਿਆ, ਹੁਣ ਮੈਂ ਤੁਹਾਨੂੰ ਆਰਕਾਈਵਲ ਰੂਮ ਵਿੱਚ ਲੈ ਕੇ ਜਾਵਾਂਗਾ ਕਿ ਤੁਸੀਂ ਵੇਖ ਸਕੋ ਕਿ ਅਸੀਂ ਇਹਨਾਂ ਤੇ ਕੰਮ ਕੀ ਕੀਤਾ। ਤਲਹਾ ਭਾਈ, ਮੈਂ ਦੇਖ ਰਿਹਾ ਕਿ ਸਾਹਮਣੇ ਇੱਕ ਬਹੁਤ ਸੋਹਣਾ ਅਰੈਬਿਕ ਦੇ ਵਿੱਚ ਕੁਝ ਲਿਖਿਆ ਹੋਇਆ ਹੈ ਔਰ ਬਹੁਤ ਵੱਡਾ ਕਰਕੇ ਲਿਖਿਆ ਹੈ। ਤੁਸੀਂ ਇਹਦੇ ਬਾਰੇ ਦੱਸਣਾ ਚਾਹੋਗੇ ਸਾਡੇ ਆਡੀਅנס ਨੂੰ ਕਿ ਕੀ ਲਿਖਿਆ ਹੋਇਆ ਹੈ? ਇਹ ਬੇਸਿਕਲੀ ਭੁੱਟੋ ਸਾਹਿਬ ਦੇ ਦੌਰ ਵਿੱਚ ਜਦੋਂ ਇਸਲਾਮਿਕ ਸਮਿਟ ਕਾਨਫਰੰਸ ਹੋਈ ਲਾਹੌਰ ਵਿੱਚ ਤੇ ਉਹਦਾ ਜਿਹੜਾ ਸ਼ਾਹੀਆ ਸੀ ਉਹ ਵੀ ਸ਼ਾਹੀ ਕਿਲੇ 'ਚ ਦਿੱਤਾ ਗਿਆ ਤੇ ਉਸ ਵੇਲੇ ਇਹ ਕੁਰਾਨ ਹਕੀਮ ਦੀ ਆਇਤ ਜਿਹੜੀ ਹੈ ਉਹ ਇੱਥੇ ਆਵੇਜ਼ਾਂ ਕੀਤੀ ਗਈ ਔਰ ਆਕੇ ਕੁਰਾਨੀ ਦੀ ਸੂਰਤ ਵਿੱਚ। ਤੇ ਇਹ ਵੀ ਸਾਨੂੰ ਇੱਥੋਂ ਹੀ ਕਿਲੇ ਤੋਂ ਸ਼ਿਕਸਤਾ ਤੇ ਹਸਤਾ ਮਿਲਿਆ ਸੀ ਤੇ ਅਸੀਂ ਇਹਨੂੰ ਵੀ ਪ੍ਰੀਜ਼ਰਵ ਕਰਕੇ ਆਰਕਾਈਵਸ ਦਾ ਜਿਹੜਾ ਹਿੱਸਾ ਬਣਾ ਦਿੱਤਾ ਹੈ। ਬਹੁਤ ਖੂਬ ਜੀ। ਅੱਛਾ ਤਲਹਾ ਭਾਈ, ਮੈਂ ਦੇਖ ਰਿਹਾ ਇਹ ਕੋਈ ਸੈਪਰੇਟ ਬੁੱਕਸ ਰੱਖੀਆਂ ਹੋਈਆਂ ਤੇ ਸਾਈਜ਼ ਵੀ ਇਹਨਾਂ ਦਾ ਛੋਟਾ ਹੈ, ਇਹ ਕੀ ਚੀਜ਼ਾਂ ਹੈਗੀਆਂ? ਅੱਛਾ, ਬੇਸਿਕਲੀ ਇੰਟਰਸਟਿੰਗ ਗੱਲ ਹੈ ਕਿ ਸਾਡੇ ਕੋਲ ਇੱਥੇ ਕਿਉਂਕਿ ਜਰਨਲ ਵਿਜ਼ਟਰ ਵੀ ਬਹੁਤ ਆਉਂਦੇ ਨੇ, ਮੁਹੱਕਕੀਨ ਤੇ ਸਕਾਲਰਸ ਤੇ ਆਉਂਦੇ ਹੀ ਨੇ ਤੇ ਜਿਹੜਾ ਕਿਲਾ ਵੇਖਣ ਆਉਂਦੇ ਨੇ ਤੇ ਉਹ ਵੀ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਲਾਇਬ੍ਰੇਰੀ 'ਚ। ਤੇ ਉਹ ਬੇਸਿਕਲੀ ਮੈਗਜ਼ੀਨ ਪੜ੍ਹਨ ਨਾ ਉਹਨਾਂ ਦੇ ਲਈ ਆਸਾਨ ਹੁੰਦਾ ਕਿਉਂਕਿ ਕੈਚੀ ਹੁੰਦੇ ਨੇ। ਤੇ ਅਸੀਂ ਥੋੜ੍ਹੀ ਜਿਹੀ ਸਾਜ਼ਿਸ਼ ਕੀਤੀ ਹੈ ਕਿ ਉਹਨਾਂ ਦੇ ਲਈ ਮੈਗਜ਼ੀਨਸ ਦੇ ਨਾਲ ਰਿਸਰਚ ਜਰਨਲਸ, ਤਹਿਕੀਕੀ ਮੁਜੱਲੇ ਵੀ ਰੱਖ ਦਿੱਤੇ ਨੇ ਉਹਨਾਂ ਮੌਜ਼ੂਆਤ ਤੇ, ਤਾਂ ਕਿ ਜੇ ਤੀਕਰ ਉਹ ਕੋਈ ਮੈਗਜ਼ੀਨ ਪੜ੍ਹਦੇ ਸ਼ਾਇਦ ਉਹਨੂੰ ਵੀ ਹੱਥ ਪਾ ਲੈਣ ਤੇ ਉਹਨਾਂ ਨੂੰ ਕੋਈ ਇਲਮ ਦੀ ਜਿਹੜੀ ਹੈ ਗੱਲ ਜਿਹੜੀ ਹੈ ਉਹਨਾਂ ਤੱਕ ਪਹੁੰਚ ਜਾਏ। ਤੇ ਅਸੀਂ ਸਾਜ਼ਿਸ਼ ਵੀ ਕਰ ਰਹੇ ਹਾਂ ਨਾਲ। ਬਹੁਤ ਵਧੀਆ, ਬਹੁਤ ਖੂਬ, ਬਹੁਤ ਖੂਬ। ਅੱਛਾ, ਹੁਣ ਤੁਸੀਂ ਸਾਨੂੰ ਕੀ ਦਿਖਾਉਣਾ ਚਾਹੋਗੇ? ਹੁਣ ਮੈਂ ਤੁਹਾਨੂੰ ਬੇਸਿਕਲੀ ਆਰਕਾਈਵ ਸੈਕਸ਼ਨ ਦੇ ਕੋਲ ਲੈ ਕੇ ਜਾ ਰਿਹਾ ਤੇ ਜਿਹੜੀ ਤੁਹਾਡੇ ਇੱਥੇ ਕਲੈਕਸ਼ਨ ਨਜ਼ਰ ਆ ਰਹੀ ਹੈ ਉਹਦੀ ਰਾਹਦਾਰੀ 'ਚ ਇਹਦੇ 'ਚ ਉਹ ਰਿਪੋਰਟਾਂ ਨੇ ਜਿਹੜੀ ਮੁਖਤਲਿਫ ਸਾਡੀ ਹੈਰੀਟੇਜ ਸਾਈਡ ਨੇ ਉਹਦੇ ਤੇ ਜਿਹੜਾ ਕੰਜ਼ਰਵੇਸ਼ਨ ਦਾ ਕੰਮ ਹੋਇਆ ਪਿਛਲੇ 7 ਦਿਹਾਈਆਂ 'ਚ ਉਹ ਵੀ ਅਸੀਂ ਪਬਲਿਕ ਕੀਤਾ। ਤੇ ਅੱਗੇ ਸਾਡੇ ਕੋਲ ਕੁਝ ਕਲੈਕਸ਼ਨ ਹੈ ਜਿਹਦੇ 'ਚ ਮੁਖਤਲਿਫ ਜ਼ੁਬਾਨਾਂ ਦਾ ਹਿੰਦੀ, ਸੰਸਕ੍ਰਿਤ, ਮਲਿਆਲਮ, ਤੇਲਗੂ ਦੀ ਜਿਹੜੀ ਕਿਤਾਬਾਂ ਦੇ ਅੰਗਰੇਜ਼ ਰਾਜ ਵਿੱਚ ਤਰਾਜਮ ਕਰਾਏ ਗਏ, ਸਾਡੇ ਕੋਲ ਉਹਦੀ ਵੀ ਇੱਕ ਬੜੀ ਚੰਗੀ ਕਲੈਕਸ਼ਨ ਹੈ। ਅਸੀਂ ਉਹ ਇੱਥੇ ਅਰੇਂਜ ਕੀਤੀ ਹੈ ਤੇ ਹੁਣ ਅਸੀਂ ਚੱਲਦੇ ਹਾਂ ਆਪਣੇ ਆਰਕਾਈਵ ਸੈਕਸ਼ਨ ਵਿੱਚ ਤੇ ਤੁਹਾਨੂੰ ਦੱਸਦੇ ਹਾਂ ਕਿ ਅਸੀਂ 17 ਮਹੀਨੇ ਕੀ ਕੰਮ ਕੀਤਾ ਇਹਨਾਂ ਦਸਤਾਵੇਜ਼ਾਤ 'ਤੇ। ਸੱਜਣੋ ਤੇ ਮਿੱਤਰੋ, ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਸ਼ਾਹੀ ਕਿਲੇ ਦੇ ਅੰਦਰ ਉਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਦੇ ਬਾਰੇ ਅੱਜ ਤੱਕ ਗੱਲ ਨਹੀਂ ਹੋਈ ਔਰ ਮੈਂ ਖੁਦ ਵੀ ਬਹੁਤ ਹੈਰਾਨ ਹਾਂ ਇਸ ਪੂਰੇ ਆਪਣੇ ਸਫ਼ਰ ਦੇ ਦੌਰਾਨ ਕਿ ਇੰਨੀਆਂ ਸੋਹਣੀਆਂ ਚੀਜ਼ਾਂ ਤੇ ਇੰਨਾ ਡਾਕੂਮੈਂਟ ਸਾਡੇ ਗਵਰਨਮੈਂਟ ਨੇ ਸੰਭਾਲ ਕੇ ਰੱਖਿਆ ਹੋਇਆ ਔਰ ਤਲਹਾ ਭਾਈ ਸਾਨੂੰ ਬਹੁਤ ਵਧੀਆ ਐਕਸਪਲੇਨ ਕਰ ਰਿਹਾ। ਹੁਣ ਵੀ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਕਿ ਇੱਕ ਡਾਕੂਮੈਂਟੇਸ਼ਨ ਟਾਈਪ ਕੁਝ ਅਰੇਂਜ ਕੀਤਾ ਗਿਆ, ਉਹਦੇ ਬਾਰੇ ਜਾਣਦੇ ਹਾਂ ਤਲਹਾ ਭਾਈ ਤੋਂ ਕਿ ਇਹ ਕਿਹੜੀਆਂ ਚੀਜ਼ਾਂ ਨੇ। ਜੀ, ਇਹ ਜਿਹੜਾ ਤੁਸੀਂ ਪਿੱਛੇ ਆਰਕਾਈਵਲ ਡਾਕੂਮੈਂਟਸ ਦੇਖ ਰਹੇ ਹੋ, ਜਿਹੜੀ ਤੁਸੀਂ ਬਾਅਦ ਵੇਖੀਆਂ ਸਾਨੂੰ ਕਿਸ ਤਰ੍ਹਾਂ ਮਿਲੀਆਂ ਸਨ ਤੇ ਹੁਣ ਅਸੀਂ ਉਹਨਾਂ ਨੂੰ ਡਿਫਰੈਂਟ ਜੌਨਰਾ ਜਿਹੜਾ ਡਿਵਾਈਡ ਕੀਤਾ ਹੈ ਤੇ ਇਹਦੇ ਲਈ ਅਸੀਂ ਸਪੈਸ਼ਲ ਆਰਕਾਈਵਲ ਬਾਕਸ ਜਿਹੜੇ ਨੇ ਅਰੇਂਜ ਕੀਤੇ ਨੇ, ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਜਿਹਦੇ ਤੇ ਕੈਮੀਕਲਸ ਨਹੀਂ ਯੂਜ਼ ਹੁੰਦੇ, ਐਡਹੈਸਿਵ ਫ੍ਰੀ ਹੁੰਦੇ ਨੇ ਤੇ ਅਸੀਂ ਇਹ ਬਾਕਾਇਦਾ ਪਾਕਿਸਤਾਨ ਵਿੱਚ ਬਣਵਾਏ ਨੇ ਕਿਉਂ ਪਾਕਿਸਤਾਨ ਮਿਲਦੇ ਨਹੀਂ। ਤੇ ਹੁਣ ਅਸੀਂ ਇਹਨਾਂ ਡਾਕੂਮੈਂਟਸ ਨੂੰ ਫਿਰ 17 ਮਹੀਨੇ 'ਚ ਨਾ ਸਿਰਫ ਸਫਾਈ ਕੀਤੀ ਬਲਕਿ ਇਹਨਾਂ ਨੂੰ ਡਿਵਾਈਡ ਕੀਤਾ ਤੇ ਥੱਲੇ ਤੁਹਾਨੂੰ AFW ਯਾਨੀ ਕਿ ਆਰਕੀਓਲੋਜੀਕਲ ਫੀਲਡ ਵਰਕ ਦਾ ਜੌਨਰਾ ਨਜ਼ਰ ਆ ਰਿਹਾ ਹੈ। ਇਹਦੇ ਵਿੱਚ ਜਿੰਨੀਆਂ ਵੀ ਖੁਦਾਈਆਂ ਹੋਈਆਂ ਪੂਰੇ ਹਿੰਦੁਸਤਾਨ ਵਿੱਚ, ਜਿਹੜੀ ਮੁਰੰਮਤ ਦੇ ਕੰਮ ਹੋਏ ਉਹਦਾ ਪੂਰਾ ਰਿਕਾਰਡ ਹੈ। ਦੈਨ ਤੁਸੀਂ ਉੱਤੇ ਮਿਊਜ਼ੀਅਮਸ ਦਾ ਰਿਕਾਰਡ ਵੇਖ ਸਕਦੇ ਹੋ। ਇਹਦੇ ਵਿੱਚ ਸਾਡਾ ਲਾਹੌਰ ਦਾ ਅਜਾਇਬ ਘਰ, ਪਿਸ਼ਾਵਰ ਦਾ ਤੇ ਜਿਹੜਾ ਲਕੀਰ ਤੋਂ ਹੁਣ ਉਸ ਪਾਸੇ ਨੇ ਉਹ ਸਾਰੇ ਅਜਾਇਬ ਘਰ ਜਿਹੜੇ ਨੇ ਉਹਨਾਂ ਦਾ ਵੀ ਰਿਕਾਰਡ ਹੈ। ਉਹ ਕਨਸੈਪਚੁਅਲਾਈਜ਼ ਕਿਸ ਤਰ੍ਹਾਂ ਹੋਏ, ਦੈਨ ਐਗਜ਼ੀਕਿਊਟ ਕਿਸ ਤਰ੍ਹਾਂ ਹੋਏ। ਤੇ ਇਹਦੇ ਵਿੱਚ ਸਾਡੇ ਕੋਲ ਇੱਕ ਹੋਰ ਬੜਾ ਇੰਪੋਰਟੈਂਟ ਰਿਕਾਰਡ ਹੈ ਜਿਹੜਾ
ਇਸ ਤੋਂ ਪਹਿਲਾਂ ਪਬਲਿਕ ਨਹੀਂ ਹੋਇਆ। ਜਿਹੜਾ 47 ਦੀ ਜਦੋਂ ਤਕਸੀਮ ਹੋਈ ਉਹਦੇ ਵਿੱਚ ਜਿਹੜੇ ਅਸਾਸੇ ਤਕਸੀਮ ਹੋਏ ਉਹਦੇ ਵਿੱਚ ਮਿਊਜ਼ੀਅਮ ਦੇ ਆਰਟੀਫੈਕਟਸ ਜਿਹੜੇ ਸਨ ਤੇ ਸਾਡੇ ਆਰਕਾਈਵਲ ਡਾਕੂਮੈਂਟਸ ਵਗੈਰਾ ਉਹ ਵੀ ਤਕਸੀਮ ਹੋਏ ਸਨ ਤੇ ਉਹਦੇ ਤੇ ਪਹਿਲਾਂ ਕਦੇ ਗੱਲ ਨਹੀਂ ਹੋਈ ਕਿਉਂਕਿ ਉਹਦਾ ਰੈਕਰਡ ਨਹੀਂ ਸੀ। ਤੇ ਹੁਣ ਸਾਡੇ ਕੋਲ ਇੱਥੇ ਉਹਨਾਂ ਦਾ ਵੀ ਰੈਕਰਡ ਮੌਜੂਦ ਹੈ ਕਿ ਜਿਹੜੀ ਪਾਰਟੀਸ਼ਨ ਵਿੱਚ ਜਿਹੜੀ ਮਿਊਜ਼ੀਅਮ ਦੀ ਡਿਵੀਜ਼ਨ ਹੋਈ ਦੀ ਉਹਦਾ ਵੀ ਸਾਡੇ ਕੋਲ ਰੈਕਰਡ ਮੌਜੂਦ ਹੈ। ਤੇ ਉੱਤੇ ਸਭ ਤੋਂ ਤੁਹਾਨੂੰ LIT ਯਾਨੀ ਕਿ ਲਾਹੌਰ ਇੰਪਰੂਵਮੈਂਟ ਟਰਸਟ ਦਾ ਰੈਕਰਡ ਨਜ਼ਰ ਆ ਰਿਹਾ ਹੈ। LDA ਤੋਂ ਪਹਿਲਾਂ ਇਹ ਮਹਿਕਮਾ ਹੁੰਦਾ ਸੀ, 1930 ਚ ਬਣਿਆ। ਤੇ ਜੇ ਕਿਸੇ ਨੇ ਅਰਬਨਾਈਜੇਸ਼ਨ ਇਨ ਲਾਹੌਰ ਸਟੱਡੀ ਕਰਨਾ ਕਿ ਕਿਵੇਂ ਸਾਡੀ ਲਿਬਰਟੀ ਵਸਾਈ ਗਈ, ਕਿਵੇਂ ਗੁਲਬਰਗ ਵਸਾਇਆ ਗਿਆ, ਕਿਵੇਂ ਸ਼ਾਦਬਾਗ ਬਣਿਆ, 47 ਤੋਂ ਬਾਅਦ ਜਿਹੜੇ ਮਹਾਜਰ ਆਏ ਉਹਨਾਂ ਨੂੰ ਕਿਸ ਤਰ੍ਹਾਂ ਵਸਾਇਆ ਗਿਆ ਲਾਹੌਰ ਸ਼ਹਿਰ ਵਿੱਚ, ਤੇ ਉਹ ਸਾਰਾ ਡਾਕੂਮੈਂਟ ਜਿਹੜਾ ਹੈ ਇਹਦੇ ਵਿੱਚ ਮੌਜੂਦ ਹੈ, ਉਹ ਤੁਸੀਂ ਪੜ੍ਹ ਸਕਦੇ ਹੋ। ਤੇ ਨਾਲ ਹੀ ਸਾਡੇ ਕੋਲ ਇੱਥੇ ਡਿਫਰੈਂਟ ਹੋਰ ਵੀ ਡਾਕੂਮੈਂਟਸ ਨੇ, ਜਿਵੇਂ ਸਾਡੇ ਕੋਲ ਮਲਕਾ ਬਰਤਾਨੀਆ ਜਦੋਂ ਕਿਲੇ ਆਈ ਜਾਂ ਹੋਰ ਹੈਰੀਟੇਜ ਸਾਈਟ ਤੇ ਕੋਈ ਸ਼ਹਿਨਸ਼ਾਹ ਇਰਾਨ ਵਗੈਰਾ ਜਿਹੜੇ ਆਫੀਸ਼ੀਅਲ ਵਿਜ਼ਿਟਸ ਹੁੰਦੇ ਨੇ ਉਹਨਾਂ ਦਾ ਰੈਕਰਡ। ਤੇ ਦੈਨ ਜਿਹੜੇ ਵੱਡੇ ਸਾਡੇ ਮੰਨੇ ਪਰ ਮੰਨੇ ਆਰਕੀਓਲੋਜਿਸਟ ਨੇ ਨੋਬਾਦੀਆਤੀ ਯਾਦ ਦੇ ਅੰਗਰੇਜ਼ ਰਾਜ ਦੇ, ਜਿਵੇਂ ਜੌਨ ਮਾਰਸ਼ਲ, REM ਵੀਲਰ ਵਗੈਰਾ, ਸਾਡੇ ਕੋਲ ਉਹਨਾਂ ਦੇ ਕਈ ਖਤੂਤ, ਸੈਂਕੜਾ ਖਤੂਤ ਜਿਹੜੇ ਨੇ ਉਹ ਮੌਜੂਦ ਨੇ। ਖਾਸ ਤੌਰ 'ਤੇ ਜਦੋਂ ਵਾਦੀ ਸਿੰਧ ਦੀ ਤਹਿਜ਼ੀਬ ਦੀ ਖੁਦਾਈ ਹੋ ਰਹੀ ਸੀ ਉਹਦਾ ਵੀ ਸਾਡੇ ਕੋਲ ਪੂਰਾ ਡਿਟੇਲ ਰੈਕਰਡ ਇੱਥੇ ਅਵੇਲੇਬਲ ਹੈ। ਬਹੁਤ ਵਧੀਆ। ਅੱਛਾ ਤਲਾ ਭਾਈ, ਸਾਨੂੰ ਇਹਨਾਂ ਡਾਕੂਮੈਂਟਸ ਦੇ ਵਿੱਚੋਂ ਕੋਈ ਤੁਸੀਂ ਇੱਕ ਦਿਖਾਣਾ ਚਾਹੋਗੇ? ਮੈਂ ਤੁਹਾਨੂੰ ਇੱਕ ਡਾਕੂਮੈਂਟ ਵਿਖਾਉਂਦਾ ਕਿ ਸਾਨੂੰ ਮਿਲੇ ਕਿਸ ਤਰ੍ਹਾਂ ਸਾਨੂੰ, ਉਹ ਤੁਸੀਂ ਵੇਖਿਆ। ਹੁਣ ਮੈਂ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਮੈਂ ਤੁਹਾਨੂੰ ਇੱਕ ਫਾਈਲ ਦਿਖਾਉਣਾ ਕਿ ਅਸੀਂ ਉਹਦੇ 'ਤੇ ਕੰਮ ਕਿਸ ਤਰ੍ਹਾਂ ਕੀਤਾ। ਅਤੇ ਇਹ ਸਾਡੇ ਕੋਲ ਜਿਵੇਂ ਕੰਜ਼ਰਵੇਸ਼ਨ ਨੋਟ ਦਾ ਡੱਬਾ ਹੈ, ਇਹਦੇ ਵਿੱਚ ਸਾਡੀ ਕੋਲ ਫਾਈਲ ਹੈ ਅਤੇ ਇਹ ਕੰਜ਼ਰਵੇਸ਼ਨ ਨੋਟ ਹੈ ਸਾਡੇ ਕੋਲ, ਜਿਹਨੂੰ ਯਾਨੀ ਕਿ ਉਹਦੀ ਤਕਸੀਮ ਤੋਂ ਪਹਿਲਾਂ 1909 ਵਿੱਚ ਮੁਰੰਮਤ ਹੋਈ ਉਸ ਥਾਂ ਦੀ, ਉਹਦਾ ਪੂਰਾ ਰੈਕਰਡ ਉਸ ਵੇਲੇ ਇੰਜੀਨੀਅਰ ਨੇ ਉਹਦੀ ਰਿਪੋਰਟ ਲਿਖੀ ਹੈ। ਉਹ ਦਸਤਾਵੇਜ਼ ਸਾਡੇ ਕੋਲ ਇੱਥੇ ਜਿਹੜੀ ਹੈ ਮੌਜੂਦ ਹੈ। ਬਹੁਤ ਵਧੀਆ, ਬਹੁਤ ਵਧੀਆ। ਅੱਛਾ ਤਲਹਾ ਭਾਈ, ਇਹ ਕਾਗਜ਼ਾਂ ਤੋਂ ਇਲਾਵਾ ਵੀ ਤੁਸੀਂ ਕੋਈ ਰੈਕਰਡ ਸਾਂਭ ਕੇ ਰੱਖਿਆ ਹੈ? ਅੱਛਾ, ਸਾਡੇ ਕੋਲ ਇੱਥੇ ਜਿਹੜੇ ਡਾਕੂਮੈਂਟਸ ਨੇ ਉਸ ਤੋਂ ਇਲਾਵਾ ਸਾਡੇ ਕੋਲ 1 ਲੱਖ ਫੋਟੋਗ੍ਰਾਫ ਨੈਗੇਟਿਵ ਵੀ ਹੈ ਤੇ ਉਹ ਵੀ ਪੂਰੇ ਇੰਡੀਆ ਦੇ ਮੋਨੂਮੈਂਟਸ ਦਾ ਹੈ। ਤੇ ਉਸ ਤੋਂ ਇਲਾਵਾ ਸਾਡੇ ਕੋਲ 4000 ਗਲਾਸ ਪਲੇਟਸ ਵੀ ਇੱਥੇ ਅਵੇਲੇਬਲ ਨੇ। ਜਿਹੜਾ ਪਹਿਲਾਂ ਤਸਵੀਰ ਜਿਹੜੀ ਸੀ ਸ਼ੀਸ਼ੇ ਤੇ ਉਤਾਰੀ ਜਾਂਦੀ ਸੀ ਤੇ ਉਹਦੇ ਵਿੱਚ ਸਾਡੇ ਕੋਲ ਗੰਧਾਰਾ ਰੀਜਨ ਦੀ ਜਿਹੜੀ ਐਕਸਪਲੋਰੇਸ਼ਨ ਹੋਈ ਤੇ ਜਿਹੜੀ ਵਾਦੀ ਸਿੰਧ ਦੀ ਤਹਿਜ਼ੀਬ ਦੀ ਖੁਦਾਈ ਦੇ ਵੇਲੇ ਜਿਹੜੀਆਂ ਤਸਵੀਰਾਂ ਉਤਾਰੀਆਂ ਗਈਆਂ ਉਹ ਸਾਡੇ ਕੋਲ ਸ਼ੀਸ਼ੇ ਤੇ ਬਣਾਈਆਂ ਗਈਆਂ, ਉਹ ਸਾਡੇ ਕੋਲ ਉਹ ਕਲੈਕਸ਼ਨ ਵੀ ਅਵੇਲੇਬਲ ਹੈ। ਇਸ ਤੋਂ ਇਲਾਵਾ ਸਾਡੇ ਕੋਲ ਕਈ ਨਕਸ਼ੇ ਵੀ ਹੈ ਨੇ ਤੇ ਹੋਰ ਇਨਸਕ੍ਰਿਪਸ਼ਨਸ ਤੇ ਉਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਸਾਂਭ ਕੇ ਆਰਕਾਈਵਸ ਦਾ ਜਿਹੜਾ ਹਿੱਸਾ ਬਣਾਇਆ। ਹੁਣ ਮੈਂ ਤੁਹਾਨੂੰ ਉਹ ਵੀ ਵਿਖਾਉਂਦਾ। ਹੁਣ ਅਸੀਂ ਆਪਣੇ ਦੂਜੇ ਆਰਕਾਈਵਲ ਰੂਮ ਦੇ ਪਾਸੇ ਜਾ ਰਹੇ ਹਾਂ ਤੇ ਇਹ ਸਾਡੇ ਕੋਲ ਇੱਥੇ ਮਿਡ ਵਿੱਚ ਐਡਮਿਨਿਸਟ੍ਰੇਟਿਵ ਰੈਕਰਡ ਹੈ, ਇੱਕ ਪਾਸੇ ਗਜ਼ਟ ਹੈ ਤੇ ਥੱਲੇ ਜਿਹੜਾ ਨੇ ਸਾਡੇ ਜਿਹੜੇ ਤੁਹਾਨੂੰ ਲੱਕੜੀ ਦੇ ਬਕਸੇ ਨਜ਼ਰ ਆ ਰਹੇ ਨੇ ਇਹਦੇ ਵਿੱਚ ਉਹ ਗਲਾਸ ਪਲੇਟਸ ਨੇ ਤੇ ਇਹਦੇ ਨਾਲ ਹੀ ਸਾਡੇ ਕੋਲ ਜਿਹੜੇ ਉਹ ਤੁਸੀਂ ਕਹਿ ਸਕਦੇ ਹੋ 1 ਲੱਖ ਫੋਟੋਗ੍ਰਾਫ ਨੈਗੇਟਿਵਸ ਨੇ। ਹੁਣ ਮੈਂ ਤੁਹਾਨੂੰ ਵਿਖਾਉਣਾ ਜਿਹੜਾ ਵਾਦੀ ਸਿੰਧ ਦੀ ਤਹਿਜ਼ੀਬ ਦੀ ਜਦੋਂ ਡਿਸਕਵਰੀ ਹੋਈ, ਕਿਉਂਕਿ ਇਸ ਤੋਂ ਪਹਿਲਾਂ ਤੇ ਕਿਹਾ ਜਾਂਦਾ ਸੀ ਅੰਗਰੇਜ਼ ਰਾਜ ਵਿੱਚ ਕਿ ਹਿੰਦੁਸਤਾਨ ਵਿੱਚ ਤੇ ਤਹਿਜ਼ੀਬ ਹੀ ਨਹੀਂ ਤੇ ਅਸੀਂ ਤੁਹਾਨੂੰ ਤਹਿਜ਼ੀਬ ਸਿਖਾਉਣ ਆਏ ਹਾਂ। ਤੇ ਫਿਰ ਜਦੋਂ ਵਾਦੀ ਸਿੰਧ ਦੀ ਤਹਿਜ਼ੀਬ ਜਦੋਂ ਹੜੱਪਾ ਮੋਹਿੰਜੋਦੜੋ ਮਿਲੇ ਤੇ ਲੋਕਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਤੇ ਦੁਨੀਆ ਨੂੰ ਜਿਹੜਾ ਅਰਬਨਾਈਜੇਸ਼ਨ ਦਾ ਕਨਸੈਪਟ ਦਿੱਤਾ। ਤੇ ਉਹਦੀ ਜਿਹੜੀ ਪਹਿਲੀ ਖਬਰ ਜਿਹੜੀ ਅਵਲੀਨ ਖਬਰਾਂ ਵਿੱਚੋਂ ਸੀ ਜਦੋਂ ਜਾਨ ਮਾਰਸ਼ਲ ਨੇ ਅਨਾਊਂਸ ਕੀਤਾ 1924 ਵਿੱਚ ਕਿ ਹਿੰਦੁਸਤਾਨ ਵਿੱਚ ਇੱਕ ਗੁੰਮਸ਼ੁਦਾ ਤਹਿਜ਼ੀਬ ਜਿਹੜੀ ਹੈ ਉਹ ਮਿਲੀ ਹੈ, ਉਹਦਾ ਮੈਂ ਤੁਹਾਨੂੰ ਅਖਬਾਰ ਦਿਖਾਉਂਦਾ ਜਿਹੜੀ ਸਟੇਟਮੈਂਟਸ ਵਿੱਚ ਖਬਰ ਛਪੀ ਸੀ। ਇਹ ਤੁਸੀਂ ਇੱਥੇ ਆ ਕੇ ਵੇਖ ਸਕਦੇ ਹੋ। ਅੱਛਾ ਤਲਹਾ ਭਾਈ, ਇਹਦੇ ਬਾਰੇ ਦੱਸੋਗੇ ਕਿ ਇਹ ਉਸ ਟਾਈਮ ਦਾ ਕਿਹੜਾ ਅਖਬਾਰ ਹੈ ਜਿਹਦੇ ਵਿੱਚ ਇਹ ਖਬਰ ਚੱਲ ਰਹੀ ਹੈ? ਇਹ ਸਟੇਟਸਮੈਨ ਅਖਬਾਰ ਸੀ, ਉਹਦੇ 23 ਨਵੰਬਰ ਦੀ ਇਹ ਖਬਰ ਹੈ। ਇਸ ਤੋਂ ਇਲਾਵਾ ਵੀ ਸਾਡੇ ਕੋਲ ਅਖਬਾਰ ਨੇ ਕਿ ਸਿਵਲ ਐਂਡ ਮਿਲਟਰੀ ਗਜ਼ਟ ਨੇ ਕਿਵੇਂ ਖਬਰ ਲਾਈ, ਟ੍ਰਿਬਿਊਨ ਨੇ ਕਿਸ ਤਰ੍ਹਾਂ ਲਾਈ ਤੇ ਮੁਖਤਲਿਫ ਅਖਬਾਰਾਂ 'ਚ ਇਹ ਖਬਰ ਜਿਹੜੀ ਹੈ ਕਿਸ ਤਰ੍ਹਾਂ ਛਾਪੀ ਗਈ ਕਿ ਹਿੰਦੁਸਤਾਨੀ ਅਖਬਾਰਾਂ ਨੇ ਕਿਵੇਂ ਲਾਈ ਤੇ ਜਿਹੜੇ ਅੰਗਰੇਜ਼ਾਂ ਦੇ ਸਪੋਰਟਰ ਅਖਬਾਰ ਸਨ ਉਹਨਾਂ ਨੇ ਕਿਸ ਤਰ੍ਹਾਂ ਲਾਈ। ਉਹ ਵੀ ਕੋਈ ਸਟੱਡੀ ਕਰਨਾ ਚਾਹੇ ਤੇ ਉਹ ਵੀ ਕਰ ਸਕਦਾ ਹੈ ਕਿ ਇਹ ਨੈਰੇਟਿਵ ਦੇ ਵਿੱਚ ਫਰਕ ਕਿਸ ਤਰ੍ਹਾਂ ਸੀ। ਅੱਛਾ ਤਲਹਾ ਭਾਈ, ਤੁਸੀਂ ਪਿੱਛੇ ਜ਼ਿਕਰ ਕੀਤਾ ਇੱਕ ਗਲਾਸ ਪਲੇਟ ਦੇ ਬਾਰੇ ਵੀ ਕਿ ਜਿਹੜਾ ਇੱਕ ਤੁਹਾਡੇ ਕੋਲ ਪੁਰਾਤਨ ਗਲਾਸ ਪਲੇਟਸ ਮੌਜੂਦ ਨੇ, ਉਹਦੇ ਬਾਰੇ ਵੀ ਸਾਨੂੰ ਦੱਸੋ ਉਹ ਕਿਹੜੀਆਂ ਗਲਾਸ ਪਲੇਟਸ? ਉਹ ਸਾਡੇ ਕੋਲ ਗੰਧਾਰਾ ਰੀਜਨ ਦੀ ਜਦੋਂ ਐਕਸਪਲੋਰੇਸ਼ਨ ਹੋਈ ਤੇ ਜਦੋਂ ਵਾਦੀ ਸਿੰਧ ਦੀ ਤਹਿਜ਼ੀਬ ਦੀ ਖੁਦਾਈ ਹੋਈ ਉਹਦੀ ਜਿਹੜੀਆਂ ਤਸਵੀਰਾਂ ਸਨ ਉਹ ਸ਼ੀਸ਼ੇ ਤੇ ਉਤਾਰੀਆਂ ਗਈਆਂ ਸਨ, ਉਹਦੀ ਸਾਡੇ ਕੋਲ 4000 ਦੇ ਕਰੀਬ ਗਲਾਸ ਪਲੇਟਸ ਮੌਜੂਦ ਨੇ। ਉਸ ਤੋਂ ਇਲਾਵਾ ਉਹਦੇ ਵਿੱਚ ਲਾਹੌਰ ਦੇ ਵੀ ਵੱਖੋ ਵੱਖ ਜਿਹੜੇ ਮੋਨੂਮੈਂਟਸ ਨੇ ਉਹਨਾਂ ਦੀ ਵੀ ਹੈ ਨੇ ਤਸਵੀਰਾਂ ਤੇ ਮੈਂ ਤੁਹਾਨੂੰ ਉਹਦੇ ਵਿੱਚੋਂ ਵੀ ਕੁਝ ਇੱਥੇ ਵਿਖਾਉਂਦਾ। ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜੀ ਗਲਾਸ ਪਲੇਟ ਹੈ ਇਹ ਟੈਕਨੋਲੋਜੀ ਬੇਸਿਕਲੀ 1850 ਵਿੱਚ ਇੰਟਰੋਡਿਊਸ ਹੋਈ ਸੀ ਤੇ ਇਹ ਦੁਨੀਆ ਵਿੱਚ 1920 ਤੱਕ ਇਸਤੇਮਾਲ ਹੁੰਦੀ ਰਹੀ ਹੈ ਤੇ ਫਿਰ ਉਸ ਦੀ ਜਗ੍ਹਾ ਕਾਗਜ਼ ਦਾ ਇਸਤੇਮਾਲ ਜ਼ਿਆਦਾ ਹੋ ਗਿਆ, ਲੇਕਿਨ ਸਾਡੇ ਹਿੰਦੁਸਤਾਨ ਵਿੱਚ ਇਹ ਟੈਕਨੋਲੋਜੀ 1940 ਤੱਕ ਜਿਹੜੀ ਹੈ ਮੁਸਤਮਲ ਰਹੀ ਹੈ, ਯੂਜ਼ ਹੁੰਦੀ ਰਹੀ ਹੈ। ਬਹੁਤ ਵਧੀਆ।
ਬਹੁਤ ਬਹੁਤ ਧੰਨਵਾਦ ਤੁਹਾਡਾ ਤਲਾਹ ਬਾਈ ਕਿ ਤੁਸੀਂ ਸਾਨੂੰ ਇੰਨੀ ਇਨਫੋਰਮੇਸ਼ਨ ਦਿੱਤੀ ਇਸ ਲਾਇਬ੍ਰੇਰੀ ਦੇ ਬਾਰੇ। ਇੱਥੇ ਆਉਣ ਤੋਂ ਪਹਿਲੇ ਸਾਨੂੰ ਇਸ ਲਾਇਬ੍ਰੇਰੀ ਦੇ ਬਾਰੇ ਬਿਲਕੁਲ ਨਹੀਂ ਸੀ ਪਤਾ, ਪਰ ਜਦੋਂ ਆਪਾਂ ਐਂਟਰ ਹੋਏ ਆ, ਜਿੱਦਾਂ ਤੁਸੀਂ ਸਾਨੂੰ ਗਾਈਡ ਕੀਤਾ, ਸਾਡੇ ਦਰਸ਼ਕਾਂ ਨੂੰ ਜਿਵੇਂ ਤੁਸੀਂ ਗਾਈਡ ਕੀਤਾ, ਤੇ ਸੱਚ ਅਮੇਜ਼ਿੰਗ ਕਿ ਬਹੁਤ ਹੀ ਬਹੁਤ ਸਵਾਦੀ ਕੰਮ ਜਿਵੇਂ ਕਿ ਤੁਸੀਂ ਸਾਂਭ ਕੇ ਰੱਖੀਆਂ ਹੋਈਆਂ ਪੁਰਾਣੀਆਂ ਚੀਜ਼ਾਂ। ਤੇ ਮੈਨੂੰ ਇੱਕ ਕੁਐਸਚਨ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਜਿਵੇਂ ਸਾਡੀ ਆਮ ਆਡੀਅנס ਹੈ, ਅਗਰ ਉਹ ਇੱਥੇ ਆ ਕੇ ਸਟੱਡੀ ਕਰਨਾ ਚਾਹਵੇ ਜਾਂ ਚੀਜ਼ਾਂ ਦੇਖਣਾ ਚਾਹਵੇ, ਉਹ ਫਿਰ ਕਿਵੇਂ ਆ ਸਕਦੇ ਨੇ? ਅੱਛਾ, ਅਸੀਂ ਇਹਦੇ ਤੇ ਜਿਹੜੇ ਅਸੂਲ ਰੱਖੇ ਨੇ ਉਹ ਬੜੇ ਸਿੰਪਲ ਰੱਖੇ ਨੇ। ਤੁਹਾਨੂੰ ਕੋਈ ਖਾਸ ਰੈਫਰੈਂਸ ਲੈਟਰ, ਰਿਸਰਚ ਲੈਟਰ ਲੈ ਕੇ ਆਉਣ ਦੀ ਆਪਣੇ ਕਿਸੇ ਇਦਾਰੇ, ਯੂਨੀਵਰਸਿਟੀ ਤੋਂ ਉਹਦੀ ਲੋੜ ਨਹੀਂ ਹੈ। ਤੁਸੀਂ ਇੱਥੇ ਆਓ, ਤੁਸੀਂ ਦੱਸੋ ਕਿ ਮੈਂ ਇਸ ਮੌਜੂ ਤੇ ਕੰਮ ਕਰ ਰਿਹਾ, ਤੇ ਅਸੀਂ ਤੁਸੀਂ ਲਿਖ ਕੇ ਦਿਓ ਜੀ ਮੈਂ ਇਸ ਮੌਜੂ ਤੇ ਕੰਮ ਕਰਨਾ, ਤੇ ਤੁਹਾਨੂੰ ਇਜਾਜ਼ਤ ਮਿਲ ਜਾਏਗੀ। ਸਾਡੇ ਮੈਂਬਰਸ਼ਿਪ ਪਲਾਨ ਵੀ ਬੜੇ ਈਜ਼ੀ ਨੇ, ਤੇ ਸਾਡੀ ਜਿਹੜੀ ਪਾਲਿਸੀ ਹੈ ਉਹ 2 ਹਰਫਾਂ ਤੇ ਮੁਸ਼ਤਮਿਲ ਹੈ, ਨੋ ਹਰਡਲ। ਅਸੀਂ ਚਾਹੁੰਦੇ ਹਾਂ ਲੋਕੀ ਇਹ ਨਾ ਦੱਸਣ ਕਿ ਮੈਂ ਇੰਨੇ ਮਹੀਨੇ ਲਾ ਕੇ ਇਹ ਫਲਾਣਾ ਦਸਤਾਵੇਜ਼ਾਤ ਜਿਹੜੀਆਂ ਨੇ ਉਹ ਐਕਸੈਸ ਕੀਤੀਆਂ ਨੇ। ਅਸੀਂ ਚਾਹੁੰਦੇ ਹਾਂ ਉਹ ਟਾਈਮ ਉਹਦਾ ਮੁਹੱਕਕ ਦਾ ਜਿਹੜਾ ਉਹਦੇ ਐਨਾਲਿਸਿਸ ਤੇ ਲੱਗੇ, ਉਹਦੇ ਤਜਜ਼ੀਏ ਤੇ ਲੱਗੇ, ਤਾਂ ਕਿ ਸਾਡੇ ਜਿਹੜੇ ਰਿਸਰਚ ਹੈ ਪਾਕਿਸਤਾਨ ਵਿੱਚ ਉਹ ਅੱਛੀ ਹੋ ਸਕੇ ਤੇ ਮੁਹੱਕਕੀਨ ਨੂੰ ਆਸਾਨੀ ਹੋ ਸਕੇ। ਤੇ ਅਸੀਂ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਆਸਾਨੀ ਪਹੁੰਚਾਈਏ। ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ। ਹਾਂਜੀ ਦਰਸ਼ਕੋ, ਤੁਸੀਂ ਮੇਰੇ ਪਿੱਛੇ ਇੱਕ ਬਹੁਤ ਸੋਹਣੀ ਬਿਲਡਿੰਗ ਦੇਖ ਰਹੇ ਹੋ। ਕਿਹਾ ਜਾਂਦਾ ਹੈ ਕਿ ਇਹ ਬਿਲਡਿੰਗ ਜਹਾਂਗੀਰ ਬਾਦਸ਼ਾਹ ਨੇ ਆਪਣੇ ਦੌਰ 'ਚ ਬਣਵਾਈ ਸੀ। ਇਹ ਬਿਲਡਿੰਗ ਜਹਾਂਗੀਰ ਬਾਦਸ਼ਾਹ ਦਾ ਬੈੱਡਰੂਮ ਹੋਇਆ ਕਰਦੀ ਸੀ, ਤੇ ਉਹਦੇ ਸਾਹਮਣੇ ਇੱਕ ਬਹੁਤ ਸੋਹਣਾ ਫਾਊਂਟੇਨ ਬਣਾਇਆ ਗਿਆ, ਜਿੱਥੇ ਬੇਸਿਕਲੀ ਡਾਂਸ ਹੁੰਦਾ ਸੀ। ਰਕਸ ਵਾਸਤੇ ਇਸ ਜਗ੍ਹਾ ਨੂੰ ਬਣਾਇਆ ਗਿਆ। ਹਾਂਜੀ ਦਰਸ਼ਕੋ, ਹੁਣ ਤੁਹਾਨੂੰ ਸ਼ਾਹਜਹਾਂ ਦੀ ਇੱਕ ਬਹੁਤ ਸੋਹਣੀ ਕੰਸਟਰਕਸ਼ਨ ਪਾਏ ਬਾਗ ਦੀ ਤਰਫ ਲੈ ਚੱਲਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਪਾਏ ਬਾਗ ਦਾ ਮੰਜ਼ਰ। ਹਾਂਜੀ ਦਰਸ਼ਕੋ, ਪਿੱਛੇ ਸਭ ਤੋਂ ਪਹਿਲੇ ਅਸੀਂ ਅਕਬਰ ਦੀ ਕੰਸਟਰਕਸ਼ਨ ਨੂੰ ਦੇਖਿਆ, ਫਿਰ ਬਾਦਸ਼ਾਹ ਜਹਾਂਗੀਰ ਦੀ ਕੰਸਟਰਕਸ਼ਨ ਨੂੰ ਦੇਖਿਆ। ਇਸ ਸਮੇਂ ਜਿੱਥੋਂ ਮੈਂ ਲੰਘ ਰਿਹਾ, ਇਹ ਖੁਆਬਗਾਹ ਸ਼ਾਹਜਹਾਂ ਦੀ। ਪਿੱਛੇ ਵਾਲੀ ਕੰਸਟਰਕਸ਼ਨ ਨੂੰ ਤੁਸੀਂ ਦੇਖਿਆ ਕਿ ਸਾਰੀ ਰੈੱਡ ਸਟੋਨ ਦੇ ਨਾਲ ਹੋਈ ਹੈ, ਔਰ ਸ਼ਾਹਜਹਾਂ ਵਾਈਟ ਸਟੋਨ ਨੂੰ ਬਹੁਤ ਲਾਈਕ ਕਰਦਾ ਸੀ। ਜਿੱਥੇ ਇਸ ਵਕਤ ਆਪਾਂ ਖਲੋਤੇ ਹਾਂ, ਇਹਦੇ ਉੱਤੇ ਤੁਸੀਂ ਵਰਕ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਸ਼ੀਸ਼ੇ ਦਾ ਵਰਕ ਕੀਤਾ ਗਿਆ ਹੈ, ਔਰ ਜਦੋਂ ਇਸ ਇਮਾਰਤ ਨੂੰ ਬਣਾਇਆ ਗਿਆ ਹੋਵੇਗਾ ਉਦੋਂ ਇਹਦੀ ਕਿੰਨਾ ਜੋਬਨ ਹੋਏਗਾ, ਕਿੰਨੀ ਖੂਬਸੂਰਤ ਇਮਾਰਤ ਹੋਏਗੀ। ਤੁਸੀਂ ਅੱਜ ਅਗਰ ਇਹਦਾ ਨਾ ਸੋਹਣਾ ਆਰਕੀਟੈਕਚਰ ਦੇਖ ਰਹੇ ਹੋ, ਤੇ ਪਿਛਲੇ ਸਮੇਂ ਜਦੋਂ ਇਹਨੂੰ ਬਣਾਇਆ ਗਿਆ ਸੀ ਉਦੋਂ ਇਹ ਕਿੰਨਾ ਖੂਬਸੂਰਤ ਹੋਏਗਾ। ਸ਼ਾਹਜਹਾਂ ਦਾ ਵਾਈਟ ਸਟੋਨ ਦੇ ਨਾਲ ਇੰਨਾ ਪਿਆਰ ਸੀ ਕਿ ਉਹਨਾਂ ਨੇ ਆਪਣਾ ਦੀਵਾਨੇ ਖਾਸ ਵੀ ਵਾਈਟ ਸਟੋਨ ਦੇ ਨਾਲ ਬਣਾਇਆ। ਇਸ ਖੁਆਬਗਾਹ ਨੂੰ ਸ਼ਾਹਜਹਾਂ ਨੇ ਆਪਣੇ ਦੌਰ ਵਿੱਚ ਤਮੀਰ ਕਰਵਾਇਆ। ਇਹਦੇ ਵਿੱਚ ਕੀਤਾ ਗਿਆ ਸ਼ੀਸ਼ੇ ਦਾ ਕੰਮ ਤੇ ਹੋਰ ਇਹਦੀ ਖੂਬਸੂਰਤੀ ਤੇ ਨਫਾਸਤ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪਿਆਰ ਨਾਲ ਇਸ ਇਮਾਰਤ ਨੂੰ ਬਣਾਇਆ ਗਿਆ। ਸ਼ਾਹਜਹਾਂ ਵਾਈਟ ਸਟੋਨ ਨੂੰ ਬਹੁਤ ਲਾਈਕ ਕਰਦਾ ਸੀ, ਇਸ ਕਰਕੇ ਸ਼ਾਹਜਹਾਂ ਨੇ ਜਿੰਨੀਆਂ ਵੀ ਇਮਾਰਤਾਂ ਬਣਵਾਈਆਂ ਉਹਦੇ ਵਿੱਚ ਸਫੇਦ ਸੰਗਮਰਮਰ ਦਾ ਯੂਜ਼ ਕੀਤਾ। ਹਾਂਜੀ ਦਰਸ਼ਕੋ, ਤੁਸੀਂ ਮੇਰੇ ਸਾਹਮਣੇ ਇੱਕ ਬਹੁਤ ਸੋਹਣਾ ਫਾਊਂਟੇਨ ਦੇਖ ਰਹੇ ਹੋ। ਮੁਗਲ ਦੌਰ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਬਣਾਈਆਂ ਜਾਂਦੀਆਂ ਸਨ ਉਹ ਇੱਕ ਸਿਮਟਰੀ ਦੇ ਵਿੱਚ ਬਣਾਈਆਂ ਜਾਂਦੀਆਂ ਸਨ। ਇਹੋ ਜਿਹੇ 5 ਫਾਊਂਟੇਨ ਇੱਕੋ ਲਾਈਨ ਦੇ ਵਿੱਚ ਬਣਾਏ ਗਏ, ਕਿਉਂਕਿ ਉਸ ਦੌਰ ਦੇ ਵਿੱਚ ਏਸੀ ਦਾ ਸਿਸਟਮ ਨਹੀਂ ਹੋਇਆ ਕਰਦਾ ਸੀ, ਜਿਹਦੇ ਕਰਕੇ ਹਵਾ ਦੇ ਵਿੱਚ ਨਮੀ ਕ੍ਰੀਏਟ ਕਰਨ ਵਾਸਤੇ ਇਹਨਾਂ ਫਾਊਂਟੇਨ ਨੂੰ ਯੂਜ਼ ਕੀਤਾ ਜਾਂਦਾ ਸੀ। ਹਾਂਜੀ ਦਰਸ਼ਕੋ, ਹੁਣ ਤੁਸੀਂ ਮੇਰੇ ਸਾਹਮਣੇ ਇੱਕ ਬਹੁਤ ਸੋਹਣੀ ਪੇਂਟਿੰਗ ਦੇਖ ਰਹੇ ਹੋ। ਇਹਨੂੰ ਫਰੈਸਕੋ ਪੇਂਟਿੰਗ ਕਹਿੰਦੇ ਆ, ਜਿਹੜੇ ਕਿ ਆਰਗੈਨਿਕ ਕਲਰ ਨਾਲ ਬਣਾਈ ਜਾਂਦੀ ਹੈ। ਇੱਥੇ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਕਿ ਇੱਥੇ ਮਹਾਰਾਜਾ ਰਣਜੀਤ, ਕਿਹਾ ਜਾਂਦਾ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹੈ, ਔਰ ਆਪਣੀ ਵਾਈਫ ਮਾਈ ਮੋਰਾ ਵਾਲੀ ਦੇ ਨਾਲ ਬੈਠ ਕੇ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਇੱਕ ਗੱਲ ਜਿਹੜੀ ਮੈਂ ਆਪਣੀ ਯੂਥ ਨੂੰ ਕਹਿਣਾ ਚਾਹਾਂਗਾ ਕਿ ਸਾਡਾ ਇਹ ਬਹੁਤ ਸੋਹਣਾ ਹੈਰੀਟੇਜ ਹੈ, ਇਹਨੂੰ ਸਾਂਭ ਕੇ ਰੱਖੋ। ਕੋਸ਼ਿਸ਼ ਕਰੋ ਜਦੋਂ ਵੀ ਤੁਸੀਂ ਇਹਨੂੰ ਵਿਜ਼ਿਟ ਕਰੋ, ਇਹਦੇ ਉੱਤੇ ਵਾਲ ਚੌਕਿੰਗ ਤੋਂ ਗਰੇਜ਼ ਕਰੋ। ਇਹਦੇ ਉੱਤੇ ਕੋਈ ਇਹੋ ਜਿਹੀ ਚੀਜ਼ ਯੂਜ਼ ਨਾ ਕਰੋ ਜਿਹਦੇ ਕਰਕੇ ਸਾਡਾ ਇਹ ਹੈਰੀਟੇਜ ਖਰਾਬ ਹੋ ਸਕੇ। ਹਾਂਜੀ ਦਰਸ਼ਕੋ, ਇਸ ਸਮੇਂ ਮੈਂ ਮੌਜੂਦ ਹਾਂ ਪਾਏ ਬਾਗ ਦੇ ਵਿੱਚ। ਪਾਏ ਬਾਗ ਉਹ ਜਗ੍ਹਾ ਹੈ ਜਿਹੜੀ ਸਿਰਫ ਔਰਤਾਂ ਵਾਸਤੇ ਮਖਸੂਸ ਕੀਤੀ ਗਈ ਸੀ। ਇੱਥੇ ਅਗਰ ਕੋਈ ਮਰਦ ਆਂਦਾ ਸੀ ਤੇ ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਸੀ, ਅਤੇ ਔਰਤਾਂ ਦੀ ਸਿਕਿਉਰਿਟੀ ਪਰਪਸ ਵਾਸਤੇ ਇੱਥੇ ਟਰਾਂਸਜੈਂਡਰ ਨੂੰ ਹਾਇਰ ਕੀਤਾ ਜਾਂਦਾ ਸੀ। ਹਾਂਜੀ ਦਰਸ਼ਕੋ, ਹੁਣ ਮੈਂ ਇੰਟਰ ਹੋ ਰਿਹਾ ਰਾਇਲ ਬਾਥਰੂਮ ਦੇ ਵਿੱਚ।
ਇੱਥੇ ਦੋਨਾਂ ਤਰ੍ਹਾਂ ਦੀਆਂ ਫੈਸਿਲਿਟੀਆਂ ਮੌਜੂਦ ਸਨ। ਉਸ ਸਮੇਂ ਦੇ ਵਿੱਚ ਸਟੀਮ ਬਾਥ ਵੀ ਇੱਥੇ ਮੌਜੂਦ ਸੀ ਤੇ ਕੋਲਡ ਬਾਥ ਵੀ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਆਰਕੀਟੈਕਚਰ ਉਸ ਸਮੇਂ ਦੇ ਵਿੱਚ ਬਣਾਇਆ ਗਿਆ ਇਸ ਸ਼ਾਹੀ ਕਿਲੇ ਦਾ। ਮੇਰੇ ਸਾਹਮਣੇ ਖੂਬਸੂਰਤ ਚਿੱਟੇ ਰੰਗ ਦੀ ਦਿਖਦੀ ਇਮਾਰਤ ਨੂੰ ਨਾਗ ਮੰਦਿਰ ਆਖਿਆ ਜਾਂਦਾ ਹੈ। ਇਸ ਨਾਗ ਮੰਦਿਰ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦੌਰ ਵਿੱਚ ਕਰਵਾਈ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਨਾਗ ਮੰਦਿਰ ਨੂੰ ਆਪਣੀ ਹਿੰਦੂ ਘਰ ਵਾਲੀਆਂ ਵਾਸਤੇ ਤਮੀਰ ਕਰਵਾਇਆ ਸੀ। ਉਹਨਾਂ ਦੀ ਇਬਾਦਤ ਵਾਸਤੇ ਇਸ ਨਾਗ ਮੰਦਿਰ ਦੀ ਉਸਾਰੀ ਕਰਵਾਈ ਗਈ ਔਰ ਉਸ ਸਮੇਂ ਦੇ ਵਿੱਚ ਬਹੁਤ ਖੂਬਸੂਰਤ ਚਿੱਟੇ ਰੰਗ ਦਾ ਮਾਰਬਲ ਯੂਜ਼ ਕੀਤਾ ਗਿਆ। ਜੀ ਮਿੱਤਰੋ, ਤੁਸੀਂ ਮੇਰੇ ਨਾਲ ਦੇਖ ਰਹੇ ਹੋ ਇਹ ਛੋਟੀਆਂ-ਛੋਟੀਆਂ ਕੰਧਾਂ ਜਿਹੜੀਆਂ ਅੱਜ ਤੇ ਛੋਟੀਆਂ ਪਰ ਉਸ ਸਮੇਂ ਦੇ ਵਿੱਚ ਬਹੁਤ ਵੱਡੀਆਂ ਹੋਈਆਂ ਕਰਦੀਆਂ ਸੀ। ਇੱਥੇ ਉਹ ਕਮਰੇ ਮੌਜੂਦ ਸਨ ਜਿੱਥੇ ਰਾਣੀਆਂ ਮਹਾਰਾਣੀਆਂ ਆਪਣਾ ਸਮਾਂ ਬਤੀਤ ਕਰਦੀਆਂ ਸਨ ਔਰ ਇਹ ਉਹ ਬਾਗ ਹੈ ਜਿਹਦੀ ਅਸੀਂ ਗੱਲ ਕਰ ਰਹੇ ਸੀ, ਪਾਏ ਬਾਗ, ਜਿੱਥੇ ਉਹ ਆਪਣਾ ਕੁਆਲਿਟੀ ਟਾਈਮ ਬਤੀਤ ਕਰਦੀਆਂ ਸਨ। ਪਾਏ ਬਾਗ ਦੀ ਖੂਬਸੂਰਤੀ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਇਹਦੇ ਆਰਕੀਟੈਕਚਰ ਨਾਲ ਕਿ ਕਿੰਨਾ ਸੋਹਣਾ ਆਰਕੀਟੈਕਚਰ ਡਿਜ਼ਾਈਨ ਕੀਤਾ ਗਿਆ ਹੈ। ਬੇਸ਼ੱਕ ਅੱਜ ਇਹ ਦੀਵਾਰਾਂ ਖਸਤਾ ਹਾਲ ਨੇ ਪਰ ਇਹ ਦੀਵਾਰਾਂ ਮੂੰਹ ਬੋਲਦਾ ਸਬੂਤ ਨੇ ਕਿ ਕਦੇ ਇੱਥੇ ਰੌਣਕਾਂ ਵਸਿਆ ਕਰਦੀਆਂ ਸਨ। ਸੱਜਣੋ, ਮੇਰੇ ਪਿੱਛੇ ਦਿਖਦੀ ਇਮਾਰਤ ਮਸਜਿਦ ਹੈ। ਇਹ ਬੇਸਿਕਲੀ ਲੇਡੀਜ਼ ਮਸਜਿਦ ਹੈ ਜਿੱਥੇ ਜਨਾਨੀਆਂ ਆਪਣੀ ਨਮਾਜ਼ ਅਦਾ ਕਰਿਆ ਕਰਦੀਆਂ ਸਨ। ਹੁਣ ਆਪਾਂ ਜਾ ਰਹੇ ਹਾਂ ਸ਼ੀਸ਼ ਮਹਿਲ ਦੀ ਤਰਫ ਔਰ ਉਹਦਾ ਵੀ ਇਤਿਹਾਸ ਆਪ ਜੀ ਨਾਲ ਸਾਂਝਾ ਕਰਦੇ ਹਾਂ। ਸ਼ਾਹਜਹਾਨ ਨੇ ਆਪਣੇ ਦੌਰ ਵਿੱਚ ਕਿਲੇ ਦੀ ਖੂਬਸੂਰਤੀ ਨੂੰ ਵਧਾਉਣ ਲਈ ਬਹੁਤ ਸੋਹਣਾ ਕੰਮ ਕੀਤਾ। ਇਹਨੇ ਇੱਕ ਸਫੇਦ ਸੰਗੇ ਮਰਮਰ ਨਾਲ ਸ਼ੀਸ਼ ਮਹਿਲ ਤਮੀਰ ਕਰਵਾਇਆ ਜਿਹਦੇ ਵਿੱਚ ਰੰਗੀਨ ਪੱਥਰ ਤੇ ਸ਼ੀਸ਼ਿਆਂ ਨੂੰ ਜੜਿਆ ਗਿਆ। ਦੀਵਿਆਂ ਦੀ ਲੋ ਇਸ ਸ਼ੀਸ਼ ਮਹਿਲ ਨੂੰ ਬਹੁਤ ਸੋਹਣਾ ਰੋਸ਼ਨ ਕਰਦੀ ਸੀ ਔਰ ਇਹਦੀ ਖੂਬਸੂਰਤੀ ਨੂੰ ਵਧਾਉਂਦੀ ਸੀ। ਇਸ ਸਮੇਂ ਮੈਂ ਮੌਜੂਦ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਅਦਾਲਤ ਦੇ ਵਿੱਚ ਜਿੱਥੇ ਉਹ ਆਪਣਾ ਦੀਵਾਨ ਲਾਉਂਦੇ ਸਨ। ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ 8 ਦਰੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਬੈਠ ਕੇ ਆਪਣੀ ਅਦਾਲਤ ਨੂੰ ਲਾਉਂਦੇ ਸਨ। ਇਸ ਤੋਂ ਪਿੱਛੇ ਸ਼ੀਸ਼ ਮਹਿਲ ਹੈ ਔਰ ਸਾਹਮਣੇ ਤੁਸੀਂ ਇੱਕ ਚਬੂਤਰਾ ਦੇਖ ਸਕਦੇ ਹੋ। ਉਹ ਚਬੂਤਰਾ ਉਹ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗੁਜ਼ਾਰੇ ਸਨ। ਤੇ ਮੇਰੇ ਖੱਬੇ ਪਾਸੇ ਬਹੁਤ ਹੀ ਇੱਕ ਵੱਡਾ ਖੂਹ ਬਣਾਇਆ ਗਿਆ ਹੈ। ਬੇਸਿਕਲੀ ਇਹ ਖੂਹ ਸਮਰ ਪੈਲੇਸ ਨੂੰ ਠੰਡਾ ਕਰਨ ਵਾਸਤੇ ਬਣਾਇਆ ਗਿਆ। ਸਮਰ ਪੈਲੇਸ ਦੇ ਥੱਲੇ ਇੱਕ ਜਗ੍ਹਾ ਹੈ ਜਿੱਥੇ ਰਾਣੀ ਮਹਾਰਾਣੀਆਂ ਆਪਣਾ ਆਰਾਮ ਕਰਿਆ ਕਰਦੇ ਸਨ। ਉਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਮੀਟਿੰਗ ਸੀ ਉਹ ਵੀ ਉੱਥੇ ਹੀ ਹੋਇਆ ਕਰਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਤੋਂ ਹੁੰਦੇ ਹੋਏ ਅਸੀਂ ਮੁਗਲਿਆ ਦੌਰ ਦੀ ਇੱਕ ਬਹੁਤ ਖੂਬਸੂਰਤ ਮਸਜਿਦ ਦੇਖਦੇ ਹਾਂ ਜਿਹਨੂੰ ਜਨਾਨਾ ਮਸਜਿਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਜਨਾਨਾ ਮਸਜਿਦ ਸਾਹਮਣੇ ਪਾਏ ਬਾਗ ਹੈ ਮੇਰੇ ਪਿੱਛੇ ਜਿੱਧਰ ਉਹਦਾ ਰੁੱਖ ਹੁੰਦਾ ਸੀ ਤੇ ਇਸ ਮਸਜਿਦ ਨੂੰ ਵੀ ਅਸੀਂ ਦੇਖਦੇ ਹਾਂ। ਹਾਂਜੀ ਦਰਸ਼ਕੋ, ਜਿਵੇਂ ਕਿ ਆਪਾਂ ਮਸਜਿਦ 'ਚ ਜਾ ਰਹੇ ਸੋ ਸਾਨੂੰ ਆਪਣੇ ਜੁੱਤੇ ਇੱਥੇ ਰਿਮੂਵ ਕਰਨੇ ਪੈਣਗੇ। ਹੁਣ ਇਸ ਸਮੇਂ ਮੈਂ ਮੌਜੂਦ ਹਾਂ ਉਸ ਮਸਜਿਦ ਦੇ ਅੰਦਰ ਜਿਹਨੂੰ ਜ਼ਨਾਨਾ ਮਸਜਿਦ ਆਖਿਆ ਜਾਂਦਾ ਸੀ। ਤੁਸੀਂ ਦੇਖ ਸਕਦੇ ਹੋ ਇਸ ਪਾਸੇ ਵੀ ਮਸਜਿਦ ਦੀ ਓਪਨਿੰਗ ਹੈ, ਮੇਰੇ ਬਿਲਕੁਲ ਪਿੱਛੇ ਪਾਸੇ ਵੀ ਇੱਕ ਮਸਜਿਦ ਦੀ ਓਪਨਿੰਗ ਹੈ ਔਰ ਨਾਲ ਹੀ ਇਸ ਪਾਸੇ ਵੀ ਇੱਕ ਮਸਜਿਦ ਦੀ ਓਪਨਿੰਗ ਹੈ ਔਰ ਬਿਲਕੁਲ ਮੇਰੇ ਸਾਹਮਣੇ ਉਹ ਮਿਹਰਾਬ ਮੌਜੂਦ ਹੈ, ਉਹ ਕਿਬਲਾ ਮੌਜੂਦ ਹੈ ਜਿਸ ਪਾਸੇ ਰੁੱਖ ਕਰਕੇ ਔਰਤਾਂ ਨਮਾਜ਼ ਅਦਾ ਕਰਦੀਆਂ ਸਨ। ਹਾਂਜੀ ਸੱਜਣੋ ਤੇ ਮਿੱਤਰੋ, ਤੁਸੀਂ ਦੇਖਿਆ ਕਿ ਇੱਕੋ ਥਾਂ ਤੇ ਆਪਾਂ ਘੁੰਮਦੇ ਹੋਏ ਕਿੰਨੀਆਂ ਚੀਜ਼ਾਂ ਐਕਸਪਲੋਰ ਕੀਤੀਆਂ। ਇੱਕ ਗੱਲ ਬੜੀ ਨੋਟ ਕਰਨ ਵਾਲੀ ਹੈ ਇੱਥੇ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਕਿ ਚਾਹੇ ਕੋਈ ਵੀ ਸਮੇਂ ਦੀ ਸਰਕਾਰ ਆਈ, ਜਿਵੇਂ ਕਿ ਪਹਿਲੇ ਮੁਗਲਿਆ ਦੌਰ ਦੀ ਹਕੂਮਤ ਸੀ, ਉਸ ਤੋਂ ਬਾਅਦ ਸਿੱਖ ਰਾਜ ਆਇਆ, ਫਿਰ ਗੋਰਿਆਂ ਦਾ ਰਾਜ ਆਇਆ, ਪਰ ਉਹ ਚੀਜ਼ਾਂ ਜਿਹੜੀਆਂ ਰਿਲੀਜੀਅਸ ਦੇ ਨਾਲ ਰਿਲੇਟ ਕਰਦੀਆਂ ਸੀ ਉਹਨਾਂ ਨੂੰ ਉਦਾਂ ਹੀ ਪ੍ਰੀਜ਼ਰਵ ਰੱਖਿਆ ਗਿਆ। ਇਸ ਮਸਜਿਦ ਨੂੰ ਨਹੀਂ ਛੇੜਿਆ ਗਿਆ। ਸੋ ਇਹ ਇੱਕ ਚੀਜ਼ ਸਾਨੂੰ ਦੱਸਦੀ ਹੈ ਕਿ ਚਾਹੇ ਉਸ ਵੇਲੇ ਵੀ ਇੱਕ ਇਨਸਾਨਾਂ ਦੇ ਅੰਦਰ ਇੱਕ ਮਜ਼ਹਬੀ ਰਵਾਦਾਰੀ ਔਰ ਇੱਕ ਸਲੂਕ, ਇੱਕ ਪਿਆਰ, ਮੁਹੱਬਤ ਪਾਇਆ ਜਾਂਦਾ ਸੀ ਔਰ ਇਸ ਮਸਜਿਦ ਦਾ ਆਪਣੀ ਹਾਲਤ ਦੇ ਵਿੱਚ ਕਾਇਮ ਦਾਇਮ ਹੋਣਾ ਇਸ ਚੀਜ਼ ਦਾ ਮੂੰਹ ਬੋਲਦਾ ਸਬੂਤ ਹੈ ਕਿ ਮਜ਼ਹਬ ਨੂੰ ਕਿੰਨੀ ਇੰਪੋਰਟੈਂਸ ਦਿੱਤੀ ਗਈ। ਸੱਜਣੋ ਤੇ ਮਿੱਤਰੋ, ਜਿਸ ਇਮਾਰਤ ਦੇ ਅੱਗੇ ਮੈਂ ਖਲੋਤਾ ਹਾਂ ਇਸ ਇਮਾਰਤ ਨੂੰ ਨਾਗ ਮੰਦਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੁਝ ਵਾਈਬਸ ਜਿਹੜੇ ਕਿ ਹਿੰਦੂ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਸਨ, ਉਹਨਾਂ ਦੀ ਇਬਾਦਤ ਵਾਸਤੇ ਇੱਥੇ ਇਸ ਨਾਗ ਮੰਦਿਰ ਨੂੰ ਬਣਾਇਆ ਗਿਆ ਔਰ ਰੀਸੈਂਟਲੀ ਇਸ ਨਾਗ ਮੰਦਿਰ ਨੂੰ ਰਿਸਟੋਰ ਕੀਤਾ ਗਿਆ ਵਾਲ ਸਿਟੀ ਦੀ ਤਰਫੋਂ। ਮੇਰੇ ਪਿੱਛੇ ਦੀ ਇਮਾਰਤ ਇਹਨੂੰ ਬ੍ਰਿਟਿਸ਼ ਬੈਰਕਸ ਕਿਹਾ ਜਾਂਦਾ ਹੈ। ਬਰਤਾਨਵੀ ਦੌਰ ਦੇ ਵਿੱਚ ਇਹ ਜੇਲ੍ਹ ਖਾਨਾ ਸੀ, ਜੇਲ੍ਹ ਦੇ ਤੌਰ ਤੇ ਯੂਜ਼ ਹੁੰਦੀਆਂ ਸਨ। ਇਸ ਤੋਂ ਇਲਾਵਾ ਤੁਸੀਂ ਅਗਰ ਮੇਰੇ ਇਸ ਸਾਈਡ ਤੇ ਦੇਖੋ ਤੇ ਬਿਲਕੁਲ ਮੇਰੇ ਬਿਲਕੁਲ ਪਿਛਲੀ ਸਾਈਡ ਦੇ ਉੱਤੇ
ਇੱਕ ਬਰੂਦ ਖਾਨਾ ਹੈ। ਬਰੂਦ ਖਾਨੇ ਨੂੰ ਦੇਖੀਏ ਜਾਏ ਤਾਂ ਉਹਦੇ ਵਿੱਚ ਬਰੂਦ ਤੇ ਤੋਪਾਂ ਤੇ ਹੋਰ ਜਿਹੜਾ ਸਾਜ਼ੋ ਸਮਾਨ ਜਿਹੜਾ ਜੰਗ ਦੇ ਵਿੱਚ ਯੂਜ਼ ਹੁੰਦਾ ਸੀ ਇੱਥੇ ਉਹ ਸਟੋਰ ਕੀਤਾ ਜਾਂਦਾ ਸੀ। ਉਸ ਤੋਂ ਇਲਾਵਾ ਵੀ ਅਗਰ ਤੁਸੀਂ ਪਿੱਛੇ ਨਿਗਾਹ ਦੜਾਓ ਤਾਂ ਦੇਖੋਗੇ ਕਿ ਪਿੱਛੇ ਮੇਰੇ ਬਿਲਕੁਲ ਬਾਦਸ਼ਾਹੀ ਮਸਜਿਦ ਦਾ ਵਿਊ ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦਾ ਵਿਊ ਵੀ ਨਜ਼ਰ ਆਉਂਦਾ ਹੈ। ਤੋਪਖਾਨਾ ਸ਼ਾਹੀ ਕਿਲੇ ਦਾ ਉਹ ਹਿੱਸਾ ਹੈ ਜਿੱਥੇ ਤੋਪਾਂ, ਬਰੂਦ ਤੇ ਹੋਰ ਫੌਜੀ ਸਮਾਨ ਨੂੰ ਰੱਖਿਆ ਜਾਂਦਾ ਸੀ। ਇੱਥੇ ਫੌਜੀ ਸਮਾਨ ਅਤੇ ਤੋਪਾਂ ਰੱਖਣ ਤੋਂ ਇਲਾਵਾ ਇਹਨਾਂ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾਂਦਾ ਸੀ। ਇਸ ਤੋਪਖਾਨੇ ਦੇ ਇਰਦ-ਗਿਰਦ ਬਹੁਤ ਸੋਹਣੇ ਪੌਦੇ ਤੇ ਫਸਲਾਂ ਲਗਾਈਆਂ ਗਈਆਂ ਸਨ ਤਾਂ ਜੋ ਅਚਾਨਕ ਹਮਲੇ ਦੀ ਸੂਰਤ ਦੇ ਵਿੱਚ ਫੌਰੀ ਰੱਦੇ ਅਮਲ ਕੀਤਾ ਜਾ ਸਕੇ। ਬ੍ਰਿਟਿਸ਼ ਬੈਰਕਸ ਦੇਖਣ ਤੋਂ ਬਾਅਦ ਆਪਾਂ ਚਾਲੇ ਪਾ ਰਹੇ ਹਾਂ। ਸਾਹਮਣੇ ਮੈਨੂੰ ਨਜ਼ਰ ਆ ਰਹੀ ਹੈ ਬਾਦਸ਼ਾਹ ਅਕਬਰ ਦੀ ਬਣਾਈ ਹੋਈ ਮੋਤੀ ਮਸਜਿਦ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਨੇ ਇਸ ਮੋਤੀ ਮਸਜਿਦ ਨੂੰ ਬੜੇ ਪਿਆਰ ਨਾਲ ਬਣਾਇਆ ਔਰ ਇਹਦਾ ਬੜਾ ਖੂਬਸੂਰਤ ਡਿਜ਼ਾਈਨ ਬਣਾਇਆ। ਪਰ ਜਦੋਂ ਸ਼ਾਹਜਹਾਨ ਦੀ ਹਕੂਮਤ ਆਈ, ਸ਼ਾਹਜਹਾਨ ਨੇ ਇਹਨੂੰ ਦੁਬਾਰਾ ਰੀਸਟੋਰ ਕੀਤਾ ਔਰ ਇਹਦੇ ਉੱਤੇ ਸਫੇਦ ਗੁੰਬਦ ਬਣਾਏ ਗਏ। ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਸਫੇਦ ਮਾਰਬਲ ਦੇ ਨਾਲ ਸ਼ਾਹਜਹਾਨ ਦੀ ਬਹੁਤ ਪ੍ਰੀਤ ਸੀ। ਸੋ ਜਿੰਨੀ ਵੀ ਉਹ ਕੰਸਟਰਕਸ਼ਨ ਕਰਦਾ ਸੀ, ਕੋਸ਼ਿਸ਼ ਕਰਦਾ ਸੀ ਕਿ ਉਹਦੇ ਵਿੱਚ ਸਫੇਦ ਮਾਰਬਲ ਨੂੰ ਯੂਜ਼ ਕੀਤਾ ਜਾਏ। ਹੁਣ ਤੁਸੀਂ ਜਦੋਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੋਤੀ ਮਸਜਿਦ ਦੇ ਉੱਤੇ ਵਾਲੇ ਗੁੰਬਦ ਬਿਲਕੁਲ ਸਫੇਦ ਰੰਗ ਦੇ ਬਣੇ ਹੋਏ ਨੇ। ਇਹਨੂੰ ਮੋਤੀ ਮਸਜਿਦ ਇਸ ਕਰਕੇ ਕਿਹਾ ਜਾਂਦਾ ਹੈ ਕਿ ਗੁੰਬਦ ਬੜੇ ਸੋਹਣੇ ਮੋਤੀ ਦੀ ਸ਼ਕਲ ਦੇ ਨੇ। ਜਦੋਂ ਸੂਰਜ ਦੀਆਂ ਕਿਰਨਾਂ ਇਹਦੇ ਉੱਤੇ ਪੈਂਦੀਆਂ ਸਨ ਤੇ ਇਹ ਮੋਤੀਆਂ ਵਾਂਗ ਚਮਕਦੇ ਸਨ। ਇਸ ਕਰਕੇ ਇਸ ਮਸਜਿਦ ਨੂੰ ਮੋਤੀ ਮਸਜਿਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੇਸਿਕਲੀ ਇਹ ਬਰੂਦ ਖਾਨਾ ਗੋਰਿਆਂ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਬਣਵਾਇਆ ਸੀ। ਗੋਰਿਆਂ ਦੇ ਟਾਈਮ ਪੀਰੀਅਡ ਤੋਂ ਪਹਿਲੇ ਇੱਥੇ ਬਹੁਤ ਖੂਬਸੂਰਤ ਤੇ ਸ਼ਾਨਦਾਰ ਬਾਗ ਹੋਇਆ ਕਰਦਾ ਸੀ। ਉਸ ਬਾਗ ਨੂੰ ਖਤਮ ਕਰਕੇ ਇੱਕ ਤਾਂ ਇੱਥੇ ਬਰੂਦ ਖਾਨਾ ਬਣਾਇਆ ਗਿਆ ਔਰ ਦੂਜਾ ਇੱਥੇ ਇੱਕ ਗੁਜ਼ਰਗਾਹ ਬਣਾਈ ਗਈ ਜਿੱਥੋਂ ਆਰਮੀ, ਗੋਰਿਆਂ ਦੀ ਆਰਮੀ ਟਰੈਵਲ ਕਰਦੀ ਸੀ, ਆਪਣਾ ਸਾਜ਼ੋ ਸਮਾਨ ਇੱਥੋਂ ਕਿਲੇ ਦੇ ਅੰਦਰ ਲੈ ਕੇ ਜਾਂਦੇ ਸਨ ਤੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਸੀ ਕਿਲੇ ਤੋਂ ਬਾਹਰ ਲੈ ਕੇ ਜਾਂਦੇ ਸਨ। ਹੁਣ ਆਪਾਂ ਦੇਖਾਂਗੇ ਮੁਗਲਿਆ ਦੌਰ ਦੇ ਵੇਲੇ ਦਾ ਬਣਾਇਆ ਗਿਆ ਹੋਇਆ ਕਿਚਨ। ਸੱਜਣੋ ਤੇ ਮਿੱਤਰੋ, ਮੇਰੇ ਪਿੱਛੇ ਖਸਤਾ ਹਾਲ ਇਮਾਰਤ ਤੁਸੀਂ ਦੇਖ ਸਕਦੇ ਹੋ। ਇਹ ਉਹ ਇਮਾਰਤ ਹੈ ਜਿੱਥੇ ਮਜ਼ੇ ਦੇ ਪਕਵਾਨ ਪੱਕਿਆ ਕਰਦੇ ਸਨ, ਕਿਉਂਕਿ ਮੁਗਲਿਆ ਦੌਰ ਦੇ ਵਿੱਚ ਇਸ ਜਗ੍ਹਾ ਨੂੰ ਬਾਵਰਚੀ ਖਾਨੇ ਦੇ ਤੌਰ ਤੇ ਯੂਟਿਲਾਈਜ਼ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਸਿੱਖ ਦੌਰ ਦੇ ਵਿੱਚ ਵੀ ਇਸ ਜਗ੍ਹਾ ਨੂੰ ਬਾਵਰਚੀ ਖਾਨੇ ਦੇ ਤੌਰ ਤੇ ਹੀ ਯੂਜ਼ ਕੀਤਾ ਗਿਆ। ਪਰ ਜਦੋਂ ਗੋਰਿਆਂ ਦਾ ਰਾਜ ਆਇਆ ਇਸ ਜਗ੍ਹਾ ਨੂੰ ਬਾਵਰਚੀ ਖਾਨੇ ਤੋਂ ਕਨਵਰਟ ਕਰਕੇ ਇੰਟਰੋਗੇਸ਼ਨ ਸੈੱਲ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਇਸ ਇਮਾਰਤ ਜਿੱਥੇ ਤੁਸੀਂ ਪਿੱਛੇ ਢਹਿ ਢੇਰੀ ਹੋਈ ਇਮਾਰਤ ਨੂੰ ਦੇਖ ਸਕਦੇ ਹੋ, ਇਸ ਇਮਾਰਤ ਦੇ ਉੱਤੇ ਦਫ਼ਤਰ ਹੋਇਆ ਕਰਦੇ ਸਨ। ਥੱਲੇ ਵੀ ਉਹੀ ਦਫ਼ਤਰ ਹੋਇਆ ਕਰਦੇ ਸਨ ਜਿੱਥੇ ਇੰਟਰੋਗੇਸ਼ਨ ਕੀਤੀ ਜਾਂਦੀ ਸੀ। ਤੇ ਅੱਜ ਦੇ ਦੌਰ ਵੀ ਇਸ ਇਮਾਰਤ ਦਾ ਬਹੁਤ ਕੰਮ ਹੈ। ਅੱਜ ਕੱਲ੍ਹ ਇਸ ਜਗ੍ਹਾ ਨੂੰ ਵਾਲ ਸਿਟੀ ਦੀ ਤਰਫੋਂ ਰੈਨੋਵੇਟ ਕੀਤਾ ਗਿਆ ਹੈ ਤੇ ਬੱਚਿਆਂ ਦੀ ਡਿਫਰੈਂਟ ਐਕਟੀਵਿਟੀਜ਼ ਨੂੰ ਇੱਥੇ ਕੀਤਾ ਜਾਂਦਾ ਹੈ, ਜਿਹਦੇ ਵਿੱਚ ਟੈਲੈਂਟ ਸ਼ੋਅ ਤੇ ਹੋਰ ਪੇਂਟਿੰਗ ਦੇ ਮੁਕਾਬਲੇ ਕੀਤੇ ਜਾਂਦੇ ਹਨ। ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਮੇਰੇ ਨਾਲ ਲਾਹੌਰ ਕਿਲੇ ਦੀ ਸੈਰ ਕੀਤੀ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਕਿਸੇ ਅਗਲੀ ਵਾਰੀ ਕਿਸੇ ਨਵੇਂ ਸ਼ੋਅ ਦੇ ਨਾਲ। ਦੇਖਦੇ ਰਹੋ ਸਾਡਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ। ਸਤਿ ਸ਼੍ਰੀ ਅਕਾਲ, ਰੱਬ ਰਾਖਾ।